ਅੱਡ-ਅੱਡ ਮੁਲਕਾਂ ਦੇ ਵਿੱਚ ਕੁਝ ਇਹੋ ਜਿਹਾ ਸੋਸ਼ਲ ਮੀਡੀਆ ਉੱਤੇ ਬੈਠ ਕੇ ਸਿੱਖਾਂ ਨੂੰ ਟਾਰਗੇਟ ਕਰਕੇ ਸਿੱਖਾਂ ਨੂੰ ਜਲੀਲ ਕਰਨ ਵਾਲੀ ਗਾਲ ਵਰਗੀ ਗੰਦੀ ਬੋਲੀ ਵਿੱਚ ਬੋਲਣ ਵਾਲੇ ਬਹੁਤ ਸਾਰੇ ਲੋਕ ਸਰਗਰਮ ਨੇ, ਜਿਹੜੇ ਨੈਨਸੀ ਗਰੇਵਾਲ ਵਾਂਗੂ ਹੀ ਲਗਾਤਾਰ ਸਿੱਖਾਂ ਨੂੰ ਤਕਲੀਫ ਦੇਣ ਵਿੱਚ ਖੁਸ਼ੀ ਮਹਿਸੂਸ ਕਰਦੇ। ਸੁਧੀਰ ਸੂਰੀ ਦੇ ਕਤਲ ਨੂੰ ਬਹੁਤ ਸਾਰੇ ਲੋਕ ਅੜੀਕ ਹੀ ਰਹੇ ਸੀ ਕਿ ਤਾਂ ਹੋ ਹੀ ਜਾਣਾ, ਹੋ ਗਿਆ। ਪਰ ਉਸ ਤੋਂ ਬਾਅਦ ਵਿੱਚ 5-10 ਦਿਨ ਬਹੁਤ ਇੱਕ ਭੈੜਾ ਮਾਹੌਲ ਜਿਹੜਾ ਸੀ ਖਾਲਿਸਤਾਨੀ ਲਹਿਰ ਦੇ ਖਿਲਾਫ, ਖਾੜਕੂਆਂ ਦੇ ਖਿਲਾਫ ਸੋਸ਼ਲ ਮੀਡੀਆ ਤੇ ਬਣਿਆ, ਜਿਹਦੇ ਤੋਂ ਇੰਡੀਅਨ ਏਜੰਸੀਆਂ ਨੇ ਜਾਂ ਐਂਟੀ ਸਿੱਖ ਤਾਕਤਾਂ ਨੇ ਇਹ ਸਮਝ ਲਿਆ, ਹਿੰਦੂ ਕੱਟੜਪੰਥੀ ਜਾਂ ਕੁਝ ਹੋਰ ਲੋਕ, ਇਹਨਾਂ ਦਾ ਜਿਉਂਦੇ ਜੀ ਤਾਂ ਕੋਈ ਬਹੁਤਾ ਫਾਇਦਾ ਨਹੀਂ ਹੁੰਦਾ, ਇਹ ਜਿਉਂਦੇ ਜੀ ਤਾਂ ਬਹੁਤਾ ਫਾਇਦੇਮੰਦ ਨਹੀਂ ਹੁੰਦੇ। ਪਰ ਜਦੋਂ ਸੁਧੀਰ ਸੂਰੀ ਦੇ ਕਤਲ ਤੋਂ ਬਾਅਦ ਇੱਕ ਹਫ਼ਤਾ ਜਿੰਨਾ ਉਹਦੇ ਕਤਲ ਨੇ ਲਾਹਾ ਦਿੱਤਾ ਖਾਲਿਸਤਾਨ ਦੇ ਖਿਲਾਫ ਨੈਰੇਟਿਵ ਖੜਾ ਕਰਨ ਲਈ, ਇਹਨਾਂ ਦੇ ਤਾਂ ਕਤਲ ਜ਼ਿਆਦਾ ਵਧੀਆ ਰਹੇ। ਇਹ ਨੈਨਸੀ ਵਾਂਗੂ ਕਿਸੇ ਹੋਰ ਦਾ ਝਟਕਾ ਕੀਤਾ ਜਾ ਸਕਦਾ। ਇਹ ਨੈਨਸੀ ਦਾ ਕਤਲ ਸਾਫ਼ ਤੌਰ ਤੇ ਜਿਹੜਾ ਦਿਖ ਰਿਹਾ ਕਿ ਜਿਹੜੀ ਪਲੈਨਿੰਗ ਆ ਉਹ ਬੜੀ ਫੁੱਲ ਪ੍ਰੂਫ ਆ, ਤੇ ਇਹੋ ਜੀ ਫੁੱਲ ਪ੍ਰੂਫ ਜਿਹਦਾ ਕੋਈ ਅਤਾ ਪਤਾ ਹੀ ਨਾ ਲੱਗੇ, ਜਿਹਦੀ ਕੋਈ ਗੱਲ ਦੀ ਸਮਝ ਹੀ ਨਾ ਲੱਗੇ, ਇਹ ਤਕਰੀਬਨ ਇਹੋ ਜਿਹੇ ਕੰਮ ਏਜੰਸੀਆਂ ਕਰ ਸਕਦੀਆਂ ਹੁੰਦੀਆਂ ਨੇ। ਕਿ ਕੌਮ ਆਪਦੇ ਨਿਸ਼ਾਨੇ ਪ੍ਰਤੀ ਸਮਰਪਿਤ ਹੋ ਕੇ ਦ੍ਰਿੜਤਾ ਨਾਲ ਅੱਗੇ ਵਧ ਰਹੀ ਹੈ, ਤੇ ਇਸ ਮਾਹੌਲ ਦੇ ਵਿੱਚ ਖਾਲਿਸਤਾਨ ਦੇ ਖਿਲਾਫ ਮਾਹੌਲ ਸਿਰਜਣ ਦੇ ਲਈ ਜੋ ਕੁਝ ਕੀਤਾ ਜਾ ਰਿਹਾ ਉਹ ਸਭ ਕੁਝ ਸਾਡੇ ਸਾਹਮਣੇ ਆ। ਪੂਰੀ ਬੇਕਿਰਕੀ ਤੇ ਬੇਰਹਿਮੀ ਨਾਲ ਸਿੱਖਾਂ ਦੇ ਘਰੇ ਜੰਮੇ ਹੋਏ ਬਹੁਤ ਸਾਰੇ ਚਿਹਰਿਆਂ ਨੂੰ ਸਰਗਰਮ ਕੀਤਾ ਹੋਇਆ, ਜਿਹੜੇ ਬੋਲਣ ਵੇਲੇ ਕੋਈ ਕਸਰ ਨਹੀਂ ਛੱਡਦੇ। ਜਦੋਂ ਉਹਨਾਂ ਦੇ ਉੱਤੇ ਕੋਈ ਐਕਸ਼ਨ ਆਉਂਦਾ ਜਾਂ ਰਿਐਕਸ਼ਨ ਆਉਂਦਾ, ਉਦੋਂ ਫਿਰ ਲੋਕ ਚੀਕਾਂ ਮਾਰਦੇ ਆ ਕਿ ਦੇਖੋ ਜੀ ਇਹਦੇ ਨਾਲ ਹੋਇਆ। ਕਿ ਜਿਹੜੇ ਪੰਥ ਦੀ ਗੱਲ ਕਰਦੇ ਲੋਕ ਨੇ, ਜਿਹੜੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲੋਚਦੇ ਨੇ, ਇਹਨਾਂ ਨੂੰ ਕਹਿਣਗੇ ਤਾਂ ਪਾਕਿਸਤਾਨ ਦੇ ਏਜੰਟ ਨੇ। ਜਦੋਂ ਕਿਸੇ ਕੌਮ ਨੇ ਮਰਨਾ ਹੋਵੇ, ਜਿਹੜਾ ਕੁਝ ਉਹ ਕੌਮ ਕਰਦੀ ਹੁੰਦੀ ਹੈ, ਉਹ ਸਾਰਾ ਕੁਝ ਇਸ ਮੌਕੇ ਚੱਲ ਰਿਹਾ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। TV84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਹਫ਼ਤੇ ਨੈਨਸੀ ਗਰੇਵਾਲ ਦਾ ਜਦੋਂ ਕਤਲ ਹੋਇਆ ਤਾਂ ਉਸ ਤੋਂ ਅਗਲੇ 24 ਘੰਟੇ ਸਾਰੇ ਸੋਸ਼ਲ ਮੀਡੀਆ ਦੇ ਉੱਤੇ ਖਾਲਿਸਤਾਨ ਅਤੇ ਖਾਲਿਸਤਾਨੀਆਂ ਨੂੰ ਰੱਜ ਕੇ ਭੰਡਿਆ ਗਿਆ। ਇਸ ਤੋਂ ਬਾਅਦ ਵਿੱਚ ਇਹ ਤਾਅ ਜਿਹੜਾ ਸੀਗਾ ਘਟਿਆ ਜ਼ਰੂਰ, ਮੱਠਾ ਤਾਂ ਜ਼ਰੂਰ ਪਿਆ ਪਰ ਮੁੱਕਿਆ ਨਹੀਂ। ਤੇ ਹੁਣ ਇਸ ਮਾਮਲੇ ਵਿੱਚ ਕੁਝ ਨਵੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ। ਇਹ ਕਤਲ ਕਿਹਨੇ ਕੀਤਾ, ਕਿਉਂ ਕੀਤਾ, ਇਹ ਸਾਰਾ ਕੁਝ ਤਾਂ ਅਜੇ ਪਰਦੇ ਦੇ ਪਿੱਛੇ ਆ। ਪਰ ਇਸੇ ਗੱਲ ਨੇ ਸਾਰੇ ਸੰਸਾਰ ਦੇ ਵਿੱਚ ਅੱਡ-ਅੱਡ ਮੁਲਕਾਂ 'ਚ ਬੈਠੇ ਉਹਨਾਂ ਭੌਂਕੜਾਂ ਨੂੰ ਬਿਪਤਾ ਖੜੀ ਕਰਤੀ, ਜਿਹੜੇ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਸਿੱਖ ਕੌਮ ਨੂੰ ਜਲੀਲ ਕਰਨ ਵਾਲੀਆਂ ਗੱਲਾਂ ਕਰਦੇ ਕਰਾਉਂਦੇ ਰਹਿੰਦੇ ਨੇ। ਆਪਾਂ ਨੂੰ ਪਤਾ ਹੈਗਾ ਕਿ ਅੱਡ-ਅੱਡ ਮੁਲਕਾਂ ਦੇ ਵਿੱਚ ਕੁਝ ਇਹੋ ਜਿਹੇ ਸੋਸ਼ਲ ਮੀਡੀਆ ਉੱਤੇ ਬੈਠ ਕੇ ਸਿੱਖਾਂ ਨੂੰ ਟਾਰਗੇਟ ਕਰਕੇ ਸਿੱਖਾਂ ਨੂੰ ਜਲੀਲ ਕਰਨ ਵਾਲੀ ਗਾਲ ਵਰਗੀ ਗੰਦੀ ਬੋਲੀ ਵਿੱਚ ਬੋਲਣ ਵਾਲੇ ਬਹੁਤ ਸਾਰੇ ਲੋਕ ਸਰਗਰਮ ਨੇ, ਜਿਹੜੇ ਨੈਨਸੀ ਗਰੇਵਾਲ ਵਾਂਗੂ ਹੀ ਲਗਾਤਾਰ ਸਿੱਖਾਂ ਨੂੰ ਤਕਲੀਫ ਦੇਣ ਵਿੱਚ ਖੁਸ਼ੀ ਮਹਿਸੂਸ ਕਰਦੇ। ਕੀ ਇਹਨਾਂ ਸਾਰਿਆਂ ਦੇ ਮਗਰ ਇੰਡੀਅਨ ਏਜੰਸੀਆਂ ਨੇ? ਕੀ ਇਹ ਆਪਣੇ ਆਪ ਦੇ ਵਿੱਚ ਹੀ ਸਭ ਕੁਝ ਕਰਦੇ ਹੈ, ਜਾਂ ਇਹ ਸਾਰਾ ਕੁਝ ਕਿਉਂ ਕਰਦੇ ਹੈ? ਇਹ ਗੱਲ ਸਦਾ ਹੀ ਚਰਚਾ 'ਚ ਰਹਿੰਦੀ ਹੈ। ਆਮ ਬੰਦਾ ਕਹਿ ਦਿੰਦਾ ਕਿ ਇਹ ਏਜੰਸੀਆਂ ਦੇ ਕਰਿੰਦੇ ਹੈ।
ਪਰ ਬਹੁਤੀ ਵਾਰ ਲੋਕਾਂ ਨੂੰ ਲੱਗਦਾ ਕਿ ਨਹੀਂ, ਇਹਨਾਂ ਵਿੱਚੋਂ ਬਹੁਤਿਆਂ ਨੂੰ ਕਿਸੇ ਨਾ ਕਿਸੇ ਮੌਕੇ, ਕਿਸੇ ਨਾ ਕਿਸੇ ਕਾਰਨ, ਕਿਸੇ ਸਿੱਖ ਤੋਂ ਤਕਲੀਫ ਹੋਈ, ਜਾਂ ਖਾੜਕੂ ਲਹਿਰ ਦੌਰਾਨ ਇਹਨਾਂ ਦੇ ਕਿਸੇ ਪਰਿਵਾਰਕ ਮੈਂਬਰ ਦਾ ਨੁਕਸਾਨ ਹੋ ਗਿਆ, ਜਾਂ ਕੋਈ ਹੋਰ ਕਾਰਨ ਆ, ਤੇ ਇਹ ਹੁਣ ਲਗਾਤਾਰ ਖਾਲਿਸਤਾਨ ਦੇ ਸੰਘਰਸ਼ ਨੂੰ ਟਾਰਗੇਟ ਕਰਦੇ। ਖੈਰ, ਜਿਹੜੀ ਗੱਲ ਆਪਾਂ ਕਰਨ ਲੱਗੇ ਆ ਉਹ ਇਹ ਹੈ ਕਿ ਜਦੋਂ ਇਹ ਗੱਲ 24 ਘੰਟੇ ਕਤਲ ਤੋਂ ਬਾਅਦ, ਨੈਨਸੀ ਦੇ ਕਤਲ ਤੋਂ ਬਾਅਦ ਲੋਕਾਂ 'ਚ ਚਰਚਾ 'ਚ ਆਈ ਕਿ ਇਸ ਕਤਲ ਦਾ ਖਾਲਿਸਤਾਨੀ ਧਿਰਾਂ ਜਾਂ ਖਾਲਿਸਤਾਨੀ ਜਥੇਬੰਦੀਆਂ ਨਾਲ ਕੋਈ ਸੰਬੰਧ ਦਿਖਦਾ ਨਹੀਂ, ਤਾਂ ਇਹ ਚਰਚਾ ਛਿੜ ਪਈ, ਜਿਹੜੀ ਕਿ ਸੁਭਾਵਕ ਸੀ, ਛਿੜਨੀ ਹੋਈ ਸੀ, ਕਿ ਇਹੋ ਜਿਹਾ ਫੁੱਲ ਪ੍ਰੂਫ ਕਤਲ, ਇਹੋ ਜਿਹੀ ਪਲੈਨਿੰਗ ਤਾਂ ਏਜੰਸੀਆਂ ਹੀ ਕਰ ਸਕਦੀਆਂ ਹੁੰਦੀਆਂ ਨੇ। ਤੇ ਇਹ ਕਤਲ ਇਸ ਮੌਕੇ ਕਿਹਨੂੰ ਬਾਰਾ ਖਾਂਦਾ? ਇੰਡੀਅਨ ਸਟੇਟ ਸਿਸਟਮ ਨੂੰ, ਹਿੰਦੂ ਕੱਟੜਵਾਦ ਨੂੰ। ਗੱਲ ਨੂੰ ਥੋੜਾ ਜਿਹਾ ਹੋਰ ਖੋਲਣਾ ਪਊਗਾ। ਜਦੋਂ ਅੰਮ੍ਰਿਤਸਰ ਦੇ ਵਿੱਚ ਸੁਧੀਰ ਸੂਰੀ ਦਾ ਕਤਲ ਹੋਇਆ, ਸੁਧੀਰ ਸੂਰੀ ਉਹਨਾਂ ਬਹੁਤ ਸਾਰੇ ਲੋਕਾਂ ਵਿੱਚੋਂ ਇੱਕ, ਬੋਢੀਆਂ ਵਿੱਚੋਂ ਜਾਂ ਉੱਭਰਲਿਆਂ ਵਿੱਚੋਂ ਸੀ, ਜਿਹੜੇ ਲਗਾਤਾਰ ਸਿੱਖ ਸੰਘਰਸ਼ ਨੂੰ, ਸਿੱਖ ਕੌਮ ਨੂੰ ਨਿਸ਼ਾਨਾ ਬਣਾ ਕੇ ਨੀਚਤਾ ਭਰੀਆਂ ਟਿੱਪਣੀਆਂ ਕਰਦੇ। ਸੁਧੀਰ ਸੂਰੀ ਦੀਆਂ ਬਹੁਤ ਹੀ ਹਲਕੀਆਂ, ਭੈੜੀਆਂ, ਭੱਦੀਆਂ, ਹੋਸ਼ੀਆਂ, ਨੀਚ ਟਿੱਪਣੀਆਂ ਤੋਂ ਖਾਲਿਸਤਾਨੀ ਜਾਂ ਖਾੜਕੂ ਧਿਰਾਂ ਦਾ ਤਾਂ ਤਾਪਮਾਨ ਵਧਣਾ ਹੀ ਸੀ, ਆਮ ਸਿੱਖਾਂ ਦਾ ਤਾਂ ਰੋਹ ਵਧਣਾ ਹੀ ਸੀ। ਇੱਥੋਂ ਤੱਕ ਕਿ ਬਹੁਤ ਸਾਰੇ ਗੈਰ ਸਿੱਖ ਜਾਂ ਅੰਮ੍ਰਿਤਸਰ ਦੇ ਜਾਂ ਆਲੇ ਦੁਆਲੇ ਦੇ ਹਿੰਦੂਆਂ ਨੂੰ ਵੀ ਤਕਲੀਫ ਸੀ ਕਿ ਇਹ ਬੰਦਾ ਕਿਵੇਂ ਲਾਂਬੂ ਲਾ ਰਿਹਾ। ਪਰ ਇੰਡੀਅਨ ਸਟੇਟ ਸਿਸਟਮ ਨੇ ਉਹਨੂੰ ਹੀਰੋ ਬਣਾਉਣ ਦੇ ਲਈ ਕਦੇ ਉਹਨੂੰ ਫੜ ਲੈਣਾ, ਫੇਰ ਛੱਡ ਦੇਣਾ, ਫੜ ਲੈਣਾ, ਛੱਡ ਦੇਣਾ। ਹਰ ਗ੍ਰਿਫਤਾਰੀ ਤੋਂ ਬਾਅਦ ਉਹਨੂੰ ਲੱਗਦਾ ਸੀ ਕਿ ਮੇਰੀ ਚੜ੍ਹਤ ਬਹੁਤ ਵੱਧ ਰਹੀ ਹੈ। ਅੰਮ੍ਰਿਤਸਰ ਦੇ ਵਿੱਚ ਇਸ ਭਕਾਈ ਤੋਂ ਪਹਿਲਾਂ ਉਹਨੂੰ ਸ਼ਾਇਦ ਹੀ ਕੋਈ ਪਛਾਣਦਾ ਹੋਵੇ ਕਿ ਇਹ ਸੁਧੀਰ ਸੂਰੀ ਆ, ਪਰ ਜਦੋਂ ਉਹਨੇ ਕੁੱਤੇ ਭਕਾਈ ਵਾਲਾ ਕੰਮ ਸ਼ੁਰੂ ਕੀਤਾ ਤਾਂ ਲੋਕਾਂ 'ਚ ਉਹ ਇੱਕ, ਹਿੰਦੂਆਂ ਦੇ ਵਿੱਚ ਉਹਨੂੰ ਉਹ ਬੜੇ ਵੱਡੇ ਵੱਡੇ ਅਲੰਕਾਰ ਦਿੰਦੇ ਆ ਕਿ ਜੋ ਸ਼ੇਰ ਸੀ, ਬੱਬਰ ਸ਼ੇਰ ਸੀ। ਜਦੋਂ ਉਹ ਖਾਲਿਸਤਾਨੀ ਸਿੰਘਾਂ ਖਿਲਾਫ ਜਾਂ ਖਾਲਿਸਤਾਨੀ ਲਹਿਰ ਦੇ ਖਿਲਾਫ ਲਗਾਤਾਰ ਬੋਲ ਰਿਹਾ ਸੀ, ਤਾਂ ਉਹਦੇ ਤੋਂ ਆਮ ਸਿੱਖਾਂ ਦੇ, ਆਮ ਲੋਕਾਂ ਦੇ ਜਜ਼ਬਾਤ ਜ਼ਖਮੀ ਹੋ ਰਹੇ ਸੀ। ਐਨ ਇਸ ਦੌਰ ਵਿੱਚ ਕਿਸੇ ਨੂੰ ਯਾਦ ਚੇਤੀ ਨਹੀਂ ਸੀ ਉਹ ਘਟਨਾ ਵਾਪਰੀ ਤੇ ਭਾਈ ਸੰਦੀਪ ਸਿੰਘ ਸਨੀ ਦੇ ਰੋਹ ਦਾ ਉਹ ਸ਼ਿਕਾਰ ਹੋ ਗਿਆ। ਜਦੋਂ ਇਹ ਭਾਣਾ ਵਾਪਰਿਆ ਤਾਂ ਪੁਲਿਸ ਮਹਿਕਮੇ ਵਿੱਚ ਬਹੁਤ ਸਾਰੇ ਅਫਸਰਾਂ ਨੇ ਵੀ ਕਿਹਾ ਕਿ ਇਹ ਤਾਂ ਕੰਮ ਹੋਣਾ ਹੀ ਸੀ, ਜਿੰਨੀ ਇਹ ਭਕਾਈ ਮਾਰ ਰਿਹਾ ਸੀ ਇਹ ਤਾਂ ਚੰਗਾ ਹੀ ਹੋਇਆ। ਮਤਲਬ ਕਿ ਸੁਧੀਰ ਸੂਰੀ ਦੇ ਕਤਲ ਨੂੰ ਬਹੁਤ ਸਾਰੇ ਲੋਕ ਉਡੀਕ ਹੀ ਰਹੇ ਸੀ ਕਿ ਇਹ ਤਾਂ ਹੋ ਹੀ ਜਾਣਾ, ਹੋ ਗਿਆ। ਪਰ ਉਸ ਤੋਂ ਬਾਅਦ ਵਿੱਚ 5-10 ਦਿਨ ਬਹੁਤ ਇੱਕ ਭੈੜਾ ਮਾਹੌਲ ਜਿਹੜਾ ਸੀ ਖਾਲਿਸਤਾਨੀ ਲਹਿਰ ਦੇ ਖਿਲਾਫ, ਖਾੜਕੂਆਂ ਦੇ ਖਿਲਾਫ ਸੋਸ਼ਲ ਮੀਡੀਆ ਤੇ ਬਣਿਆ, ਜਿਹਦੇ ਤੋਂ ਇੰਡੀਅਨ ਏਜੰਸੀਆਂ ਨੇ ਜਾਂ ਐਂਟੀ ਸਿੱਖ ਤਾਕਤਾਂ ਨੇ ਇਹ ਸਮਝ ਲਿਆ ਕਿ ਜਿਹੜੇ ਆਹ ਭੌਂਕੜ ਪਾਲੇ ਹੋਏ ਨੇ ਹਿੰਦੂ ਕੱਟੜਪੰਥੀ ਜਾਂ ਕੁਝ ਹੋਰ ਲੋਕ, ਇਹਨਾਂ ਦਾ ਜਿਉਂਦੇ ਜੀ ਤਾਂ ਕੋਈ ਬਹੁਤਾ ਫਾਇਦਾ ਨਹੀਂ ਹੁੰਦਾ, ਇਹ ਜਿਉਂਦੇ ਜੀ ਤਾਂ ਬਹੁਤਾ ਫਾਇਦੇਮੰਦ ਨਹੀਂ ਹੁੰਦੇ। ਪਰ ਜਦੋਂ ਸੁਧੀਰ ਸੂਰੀ ਦੇ ਕਤਲ ਤੋਂ ਬਾਅਦ ਇੱਕ ਹਫ਼ਤਾ ਜਿੰਨਾ ਉਹਦੇ ਕਤਲ ਨੇ ਲਾਹਾ ਦਿੱਤਾ ਖਾਲਿਸਤਾਨ ਦੇ ਖਿਲਾਫ ਨੈਰੇਟਿਵ ਖੜਾ ਕਰਨ ਲਈ, ਇਹਨਾਂ ਦੇ ਤਾਂ ਕਤਲ ਜ਼ਿਆਦਾ ਵਧੀਆ ਰਹਿੰਦੇ, ਇਹਨਾਂ ਦੇ ਮਾਰੇ ਜਾਣ ਦਾ ਫਾਇਦਾ ਜ਼ਿਆਦਾ। ਤੋਂ ਜਿਹੜੇ ਇਸ ਗੱਲ ਤੋਂ ਬਾਅਦ ਹਾਲਾਤ ਬਣੇ ਉਹਨਾਂ ਬਾਰੇ ਅੱਜ ਜੇ ਚਰਚਾ ਕਰੀਏ ਤਾਂ ਤੁਸੀਂ ਦੇਖ ਸਕਦੇ ਹੋ, ਮਹਿਸੂਸ ਕਰ ਸਕਦੇ ਹੋ ਕਿ ਬਹੁਤ ਸਾਰੇ ਭੌਂਕੜ ਫਿਰ ਉਦੋਂ ਦੜ ਜੀ ਵੱਟ ਗਏ। ਸਾਫ਼ ਦਿਖ ਰਿਹਾ ਸੀ ਕਿ ਉਹਨਾਂ ਨੂੰ, ਉਹਨਾਂ ਦੇ ਜਿਹੜੇ ਹੈਂਡਲਰ ਨੇ, ਹਰੇਕ ਭੌਂਕੜ ਨੂੰ ਕੋਈ ਨਾ ਕੋਈ ਅਧਿਕਾਰੀ, ਕੋਈ ਅਫਸਰ ਹੈਂਡਲ ਤਾਂ ਕਰਦਾ ਹੀ ਹੁੰਦਾ। ਦੱਸ ਦਿੱਤਾ ਕਿ ਭਾਈ ਤੈਨੂੰ ਬਲੀ ਦਾ ਬੱਕਰਾ ਬਣਾਇਆ ਜਾ ਸਕਦਾ। ਸ਼ਤਰੰਜ ਦੀ ਖੇਡ ਖੇਡਣ ਵਾਲੇ ਜਾਣਦੇ ਆ ਕਿ ਕਈ ਵਾਰ ਖੇਡ ਜਿੱਤਣ ਲਈ, ਬਾਜੀ ਜਿੱਤਣ ਲਈ ਪਿਆਦੇ ਆਪ ਹੀ ਮਾਰਨੇ ਪੈ ਜਾਂਦੇ ਆ, ਆਪਦੇ ਪਿਆਦੇ ਆਪ ਹੀ ਮਾਰ ਲਈਦੇ, ਮਰਵਾ ਲਈਦੇ ਆ। ਇਸ ਤਰੀਕੇ ਨਾਲ ਇਹ ਜਿਹੜੇ ਭੌਂਕੜ ਆ
ਇਹਨਾਂ ਦੇ ਕਤਲ ਤੋਂ ਬਾਅਦ ਚ ਖਾਲਿਸਤਾਨੀਆਂ ਦੇ ਖਿਲਾਫ ਖਾੜਕੂ ਸੰਘਰਸ਼ ਦੇ ਖਿਲਾਫ ਨੈਰੇਟਿਵ ਖੜਾ ਕਰਨ ਦੇ ਲਈ ਇਹਨਾਂ ਦੀ ਬਲੀ ਦੇਣ ਦਾ ਜਿਹੜਾ ਏਜੰਡਾ ਉਹ ਜਦੋਂ ਸਾਹਮਣੇ ਆਉਣ ਲੱਗਿਆ ਤਾਂ ਯਕੀਨਨ ਬਹੁਤ ਸਾਰੇ ਲੋਕਾਂ ਨੂੰ ਸੁਨੇਹਾ ਲੱਗਿਆ ਹੋਣਾ ਕਿ ਭਾਈ ਆਪਦਾ ਖਿਆਲ ਨਾ ਰਹੋ, ਪਤਾ ਨਹੀਂ ਕਿਹਦੀ ਬਲੀ ਸਿਸਟਮ ਲੈ ਲਵੇ। ਤਾਂ ਉਦੋਂ ਅਸੀਂ ਇਹ ਗੱਲ ਮਹਿਸੂਸ ਕੀਤੀ ਔਰ ਸਾਰਿਆਂ ਨੇ ਇਸ ਗੱਲ ਨੂੰ ਦੇਖਿਆ ਕਿ ਸੂਰੀ ਦੇ ਕਤਲ ਤੋਂ ਅਗਲੇ 5-10 ਮਹੀਨੇ ਸਾਰੇ ਉਹ ਦਰਜੀ ਵੱਟ ਗਏ, ਚਾਹੇ ਉਹ ਗੁਰਸਿਮਰਨ ਮੰਡ ਸੀ, ਚਾਹੇ ਸੰਜੀਵ ਘਨੌਲੀ ਸੀ, ਚਾਹੇ ਉਹ ਜਿਹੜਾ ਸੂਦ ਕਰਕੇ ਆ ਤੇ ਇੱਕ ਲੁਧਿਆਣੇ ਤੋਂ ਜਾਂ ਮੋਹਾਲੀ ਚੰਡੀਗੜ੍ਹ ਤੋਂ ਜਿੰਨੇ ਵੀ ਸੀ, ਇਹ ਸਾਰੇ ਜਿਹੜੇ ਸੀਗੇ ਇਹਨਾਂ ਨੇ ਇੱਕ ਵਾਰੀ ਪੂਛ ਚੱਡਿਆਂ ਚ ਲੈ। ਹੁਣ ਜਿਨ੍ਹਾਂ ਨੇ ਪਾਲੇ ਨੇ ਉਹਨਾਂ ਨੇ ਇਸ ਕੰਮ ਲਈ ਤਾਂ ਪਾਲੇ ਨਹੀਂ ਵੀ ਤੁਹਾਨੂੰ ਗਨਮੈਨ ਦੇ ਦਿਆਂਗੇ, ਤੁਹਾਡੀ ਬੱਲੇ ਬੱਲੇ ਕਰਾ ਦਿਆਂਗੇ। ਉਹਨਾਂ ਨੇ ਤਾਂ ਇਹਨਾਂ ਨੂੰ ਜਿਸ ਕੰਮ ਲਈ ਪਾਲਿਆ ਉਹ ਕੰਮ ਲੈਣਾ ਹੀ ਸੀ। ਪਰ ਇਸ ਮਾਹੌਲ ਤੋਂ ਬਾਅਦ ਵਿੱਚ ਉਹਨਾਂ ਦਾ ਉਹੋ ਜਿਹਾ ਬੋਲ ਬੁਲਾਰਾ ਪਹਿਲਾ ਵਰਗਾ ਜਿਹੜਾ ਸੁਧੀਰ ਸੂਰੀ ਤੋਂ ਪਹਿਲਾਂ ਹੁੰਦਾ ਸੀ ਉਹ ਇੱਥੇ ਨਹੀਂ ਰਿਹਾ। ਐਨ ਉਸੇ ਮੌਕੇ ਪੰਜਾਬ ਤੋਂ ਬਾਹਰ ਨੈਨਸੀ ਜਾਂ ਹੋਰ ਬਹੁਤ ਸਾਰੇ ਨਵੇਂ ਜਿਹੜੇ ਸੀਗੇ ਖਿਡਾਰੀ ਉਹ ਇੱਥੋਂ ਨਾਲੋਂ ਵੀ ਜ਼ਿਆਦਾ ਭੈੜੀ ਬੋਲੀ ਬੋਲਣ ਲੱਗ ਪਏ। ਸੁਧੀਰ ਸੂਰੀ ਵਾਲੇ ਕਤਲ ਤੋਂ ਬਾਅਦ ਪੰਜਾਬ ਦੇ ਵਿੱਚ ਕਿਸੇ ਨਾ ਕਿਸੇ ਹੋਰ ਹਿੰਦੂ ਕੱਟੜਪੰਥੀ ਦਾ ਕਤਲ ਕਰਕੇ ਤੇ ਉਹਦੇ ਬਹਾਨੇ ਖਾਲਿਸਤਾਨੀ ਲਹਿਰ ਦੇ ਖਿਲਾਫ ਨੈਰੇਟਿਵ ਸਿਰਜਣ ਦੀ ਜਿਹੜੀ ਲੋੜ ਸੀ ਉਹ ਇੱਥੋਂ ਤਾਂ ਘੱਟ ਪੂਰੀ ਹੋਈ। ਪਰ ਬਾਅਦ ਵਿੱਚ ਇਹ ਬਾਹਰਲੇ ਮੁਲਕਾਂ ਚੋਂ ਜਿਵੇਂ ਨੈਨਸੀ ਦੇ ਕਤਲ ਤੋਂ ਬਾਅਦ ਹੋਈ ਹੈ, ਹੁਣ ਉੱਥੇ ਵੀ ਇਹ ਸੁਨੇਹਾ ਜਿਹਾ ਲੱਗ ਗਿਆ ਲੱਗਦਾ। ਪਿਛਲੇ 5-10 ਦਿਨ ਤੋਂ ਇਹ ਸਾਫ਼ ਮਹਿਸੂਸ ਹੋ ਰਿਹਾ ਔਰ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਲੋਕ ਨਿਗਾਹ ਰੱਖਦੇ ਆ ਉਹ ਚਰਚਾ ਵੀ ਕਰ ਰਹੇ ਨੇ ਕਿ ਵਾਕਿਆ ਹੀ ਉਹ ਸਾਰੇ ਭੌਂਕੜ ਜਿਹੜੇ ਲਗਾਤਾਰ ਸਿੱਖਾਂ ਨੂੰ ਜਲੀਲ ਕਰਦੇ ਰਹਿੰਦੇ ਆ ਹੁਣ ਉਹ ਦਰਜੀ ਬੱਟੀ ਫਿਰਦੇ ਆ, ਕਿਉਂਕਿ ਉਹਨਾਂ ਸਭ ਨੂੰ ਪਤਾ ਲੱਗ ਗਿਆ ਕਿ ਨੈਨਸੀ ਵਾਂਗੂ ਕਿਸੇ ਹੋਰ ਦਾ ਝਟਕਾ ਕੀਤਾ ਜਾ ਸਕਦਾ। ਤੇ ਇਹਨਾਂ ਸਾਰਿਆਂ ਨੂੰ ਲੱਗਦਾ ਹੈ ਕਿ ਨੈਨਸੀ ਦਾ ਕਤਲ ਸਾਫ਼ ਤੌਰ ਤੇ ਜਿਹੜਾ ਦਿਖ ਰਿਹਾ ਕਿ ਜਿਹੜੀ ਪਲੈਨਿੰਗ ਆ ਉਹ ਬੜੀ ਫੁੱਲ ਪ੍ਰੂਫ ਆ। ਤੇ ਇਹੋ ਜੀ ਫੁੱਲ ਪ੍ਰੂਫ ਜਿਹਦਾ ਕੋਈ ਅਤਾ ਪਤਾ ਹੀ ਨਾ ਲੱਗੇ, ਜਿਹਦੀ ਕੋਈ ਗੱਲ ਦੀ ਸਮਝ ਹੀ ਨਾ ਲੱਗੇ, ਇਹ ਤਕਰੀਬਨ ਇਹੋ ਜਿਹੇ ਕੰਮ ਏਜੰਸੀਆਂ ਕਰ ਸਕਦੀਆਂ ਹੁੰਦੀਆਂ ਨੇ। ਸੋ ਏਜੰਸੀਆਂ ਦਾ ਕਤਲ ਕੀਤਾ ਹੋਇਆ ਮੰਨ ਕੇ ਅਸੀਂ ਨਹੀਂ ਕਹਿੰਦੇ ਕਿ ਇਹ ਗੱਲ ਵਾਕਈ ਸੱਚੀ ਆ, ਪਰ ਜਿਹੜਾ ਭੌਂਕੜ ਮਹਿਕਮਾ ਉਹਨਾਂ ਨੂੰ ਇਹ ਲੱਗਦਾ ਕਿ ਨੈਨਸੀ ਦਾ ਕਤਲ ਜਿਹੜਾ ਹੈਗਾ ਉਹ ਸ਼ੱਕੀ ਜਿਹਾ। ਉਸ ਗੱਲ ਦਾ ਫਾਇਦਾ ਜਿਹੜਾ ਇੰਡੀਅਨ ਏਜੰਸੀਆਂ ਨੂੰ, ਭਾਰਤੀ ਹਕੂਮਤ ਨੂੰ, ਖਾਲਿਸਤਾਨ ਵਿਰੋਧੀਆਂ ਨੂੰ ਹੋਇਆ ਤੇ ਕਿਤੇ ਇਹ ਨਾ ਹੋਵੇ ਕਿ ਹੋਰ ਕਿਸੇ ਨੂੰ ਵੀ ਇਸੇ ਤਰੀਕੇ ਨਾਲ ਝਟਕਾ ਕੇ ਇੱਕ ਤਾਂ ਇਹ ਹੋ ਜਾਂਦਾ ਕਿ ਸਾਰੇ ਸੰਸਾਰ ਦੇ ਵਿੱਚ ਫਿਰ ਆਮ ਜਿਹੜੇ ਲੋਕ ਆ ਜਿਨ੍ਹਾਂ ਨੂੰ ਗੱਲ ਦੀ ਸਮਝ ਨਹੀਂ ਹੁੰਦੀ ਉਹ ਵੀ ਵਹਿਣ 'ਚ ਬਹਿ ਜਾਂਦੇ ਆ। ਜਿਵੇਂ ਨੈਨਸੀ ਦੇ ਕੰਮ ਤੋਂ ਬਾਅਦ 'ਚ ਬਹੁਤ ਸਾਰੇ ਸਿੱਖਾਂ ਨੇ ਵੀ ਕੱਛਾਂ ਵਜਾਈਆਂ, ਕਿਉਂਕਿ ਲੋਕ ਉਹਦੇ ਕਰਤੂਤ ਤੋਂ ਦੁਖੀ ਤਾਂ ਸੀ ਗਈ। ਉਹਨਾਂ ਨੇ ਆਖਿਆ ਵੀ ਸ਼ੁਕਰ ਆ ਇਹਦਾ ਫਾਹਾ ਵੱਢਿਆ ਗਿਆ। ਤੇ ਇਸ ਗੱਲ ਨੂੰ ਲੈ ਕੇ ਕਈ ਲੋਕਾਂ ਨੂੰ ਵਹਿਮ ਪੈ ਗਿਆ ਵੀ ਸ਼ਾਇਦ ਇਹ ਖਾਲਿਸਤਾਨੀ ਲਹਿਰ ਦਾ ਕੰਮ ਹੋਵੇ। ਪਰ ਹੁਣ ਖਾਲਿਸਤਾਨੀ ਲਹਿਰ ਨੂੰ ਲਗਾਤਾਰ ਭੰਡਣ ਵਾਲੇ ਜਿਹੜੇ ਆ ਉਹ ਡਰੇ ਪਏ ਨੇ ਕਿ ਹੁਣ ਸਾਡੀ ਬਲੀ ਲੈ ਕੇ, ਪਤਾ ਨਹੀਂ ਕਦੋਂ ਕਿਹਦੀ ਬਲੀ ਲੈ ਕੇ ਇੰਡੀਅਨ ਸਟੇਟ ਜਿਹੜੀ ਆ ਆਪਦਾ ਏਜੰਡਾ ਲਾਗੂ ਕਰ ਸਕਦੀ ਹੈ। ਖੈਰ ਸਾਡੇ ਲਈ ਤਾਂ ਇਹ ਚੰਗੀ ਗੱਲ ਹੀ ਹੈ। ਪਹਿਲਾਂ ਪੰਜਾਬ ਦੇ ਵਿੱਚ ਇਹੋ ਜਿਹੇ ਭੌਂਕੜ ਜਿਹੜੇ ਸੀ ਉਹ ਡਰ ਗਏ ਕਿ ਸੁਧੀਰ ਸੂਰੀ ਵਾਂਗ ਸਾਡਾ ਨਾ ਕਿਸੇ ਦਾ ਹੋਰ ਕੰਮ ਹੋ ਜੇ। ਹੁਣ ਬਾਹਰਲੇ ਮੁਲਕਾਂ ਦੇ ਵਿੱਚ ਪੂਛ ਚੱਡਿਆਂ 'ਚ ਜਿਹੜੀ ਹੈ ਉਹ ਲੈਣ ਦਾ ਵਰਤਾਰਾ ਉਹ ਸਾਡੇ ਸਾਹਮਣੇ ਆ। ਪਰ ਇੱਕ ਗੱਲ ਇੱਥੇ ਫੇਰ ਆਪਾਂ ਕਹਿ ਦਈਏ ਔਰ ਇਸ ਗੱਲ ਤੇ ਪੂਰੀ ਜ਼ਿੰਮੇਵਾਰੀ ਨਾਲ ਕਹਿ ਦਈਏ ਕਿ ਸਿੱਖ ਕੌਮ ਆਪਦੇ ਨਿਸ਼ਾਨੇ ਨੂੰ ਪੂਰੀ ਤਰ੍ਹਾਂ ਸਮਰਪਿਤ ਹੈ। ਬੇਸ਼ੱਕ ਬਹੁਤ ਹਾਲਾਤ ਜਿਹੜੇ ਨੇ ਉਹ ਔਖੇ ਨੇ, ਪਰ ਸੌਖੇ ਕਦੋਂ ਸੀ। ਕੌਮਾਂ ਦੀ ਆਜ਼ਾਦੀ ਦਾ ਮਸਲਾ, ਖਾਲਿਸਤਾਨ ਦੀ ਆਜ਼ਾਦੀ ਦਾ ਮਸਲਾ ਇੰਨਾ ਸੌਖਾ ਨਹੀਂ ਹੈਗਾ। ਇਹ ਕੋਈ ਇਉਂ ਨਹੀਂ ਹੈਗਾ ਵੀ ਬਾਜ਼ਾਰ ਦੇ ਵਿੱਚੋਂ 2 ਕਿਲੋ ਮਠਿਆਈ ਲੈ ਕੇ ਆਉਣੀ ਆ ਤੇ ਜਾ ਕੇ ਪੈਸੇ ਦਿੱਤੇ ਤੇ ਤੁਲਾ ਕੇ ਲੈ ਆਏ। ਆਜ਼ਾਦੀ ਦਾ ਫਲ ਜਿਹੜਾ ਹੈ ਉਹ ਜਿਵੇਂ ਟੀਸੀ ਦਾ ਬੇਰ ਲਾਉਣਾ ਹੋਵੇ ਤੇ ਕੰਡੇ ਬੜੇ ਲੱਗਦੇ ਹੁੰਦੇ, ਬੜੀ ਤਕਲੀਫ, ਬੜੀ ਔਖ ਝੱਲਣੀ ਪੈਂਦੀ ਹੈ। ਉਹ ਇਸੇ ਗੱਲ ਨੂੰ ਮੁੱਖ ਰੱਖ ਕੇ ਸਾਨੂੰ ਸਭ ਨੂੰ ਅਹਿਸਾਸ ਹੈ ਕਿ ਕੌਮ ਆਪਦੇ ਨਿਸ਼ਾਨੇ ਪ੍ਰਤੀ ਸਮਰਪਿਤ ਹੋ ਕੇ ਦ੍ਰਿੜਤਾ ਨਾਲ ਅੱਗੇ ਵਧ ਰਹੀ ਹੈ। ਤੇ ਇਸ ਮਾਹੌਲ ਦੇ ਵਿੱਚ ਖਾਲਿਸਤਾਨ ਦੇ ਖਿਲਾਫ ਮਾਹੌਲ ਸਿਰਜਣ ਦੇ ਲਈ ਜੋ ਕੁਝ ਕੀਤਾ ਜਾ ਰਿਹਾ
ਉਹ ਸਭ ਕੁਝ ਸਾਡੇ ਸਾਹਮਣੇ ਆ। ਪੂਰੀ ਬੇਕਿਰਕੀ ਤੇ ਬੇਰਹਿਮੀ ਨਾਲ ਸਿੱਖਾਂ ਦੇ ਘਰੇ ਜੰਮੇ ਹੋਏ ਬਹੁਤ ਸਾਰੇ ਚਿਹਰਿਆਂ ਨੂੰ ਸਰਗਰਮ ਕੀਤਾ ਹੋਇਆ, ਜਿਹੜੇ ਬੋਲਣ ਵੇਲੇ ਕੋਈ ਕਸਰ ਨਹੀਂ ਛੱਡਦੇ। ਜਦੋਂ ਉਹਨਾਂ ਦੇ ਉੱਤੇ ਕੋਈ ਐਕਸ਼ਨ ਆਉਂਦਾ ਜਾਂ ਰਿਐਕਸ਼ਨ ਆਉਂਦਾ, ਉਦੋਂ ਫਿਰ ਲੋਕ ਚੀਕਾਂ ਮਾਰਦੇ ਆ ਕਿ ਦੇਖੋ ਜੀ ਇਹਦੇ ਨਾਲ ਹੋਇਆ। ਪਿਛਲੇ ਦਿਨੀ ਇੰਗਲੈਂਡ ਤੋਂ, ਲੰਡਨ ਤੋਂ ਇੱਕ ਖਬਰ ਚਰਚਾ 'ਚ ਆ, ਕੋਈ ਹਰਮਨ ਕਪੂਰ ਸ਼ਾਇਦ ਉਹਦਾ ਨਾਮ ਹੈ, ਉਹ ਸਦਾ ਹੀ ਸਿੱਖਾਂ ਨੂੰ ਜਲੀਲ ਕਰਨ ਵਾਲੀਆਂ ਗੱਲਾਂ ਕਰਦਾ ਰਹਿੰਦਾ। ਹੁਣ ਉਹਨੇ ਉੱਥੇ ਝਟਕੇ ਅਤੇ ਹਲਾਲ ਦੇ ਨਾਂ ਤੇ ਇੱਕ ਵਿਵਾਦ ਛੇੜਿਆ, ਜਿਹਦੇ ਤਹਿਤ ਪੁਲਿਸ ਨੇ ਉਹਨੂੰ ਗ੍ਰਿਫਤਾਰ ਕਰ ਲਿਆ। ਹੁਣ ਐਂਟੀ ਖਾਲਿਸਤਾਨੀ ਜਿਹੜੇ ਲੋਕ ਨੇ ਉਹ ਰੰਡੀ ਰੋਣਾ ਪਾਈ ਬੈਠੇ ਆ ਕਿ ਦੇਖੋ ਜੀ, ਖਾਲਿਸਤਾਨੀ ਲੋਕਾਂ ਨੂੰ ਇਹਦੀ ਹਰਮਨ ਕਪੂਰ ਦੀ ਇਹ ਗੱਲ ਭੁੱਲ ਜਾਣੀ ਚਾਹੀਦੀ ਆ ਵੀ ਇਹ ਸਦਾ ਸਿੱਖ ਧਰਮ ਨੂੰ, ਖਾਲਸਾ ਪੰਥ ਨੂੰ, ਸਿੱਖ ਕੌਮ ਦੇ ਜਜ਼ਬਾਤਾਂ ਨੂੰ ਜ਼ਖਮੀ ਕਰਦਾ ਰਹਿੰਦਾ। ਬਸ ਇਹ ਚੇਤੇ ਕਰੋ ਕਿ 10ਵੇਂ ਪਾਤਸ਼ਾਹ ਦਾ ਤਾਂ ਹੁਕਮ ਆ ਕਿ ਝਟਕਾ ਜਿਹੜਾ ਹੈ ਛਕਣਾ ਤੇ ਹਲਾਲ ਨਹੀਂ ਖਾਣਾ, ਤੇ ਹਲਾਲ ਦਾ ਵਿਰੋਧ ਕਰਨ ਕਰਕੇ ਇਹਨੂੰ ਫੜਿਆ, ਇਸ ਕਰਕੇ ਇਹਦੀ ਹਮਾਇਤ ਕਰਨੀ ਚਾਹੀਦੀ ਹੈ। ਇਹੋ ਜਿਹੀਆਂ ਜਿਹੜੀਆਂ ਟੇਢੀਆਂ ਮੇਢੀਆਂ ਚਾਲਾਂ ਨੇ ਉਹ ਚੱਲਣ ਦੇ ਵਿੱਚ ਇਹ ਲੋਕ ਬੜੇ ਉਸਤਾਦ ਨੇ। ਪਰ ਸੱਚਾਈ ਇਹ ਆ ਕਿ ਹਰਮਨ ਕਪੂਰ ਵਰਗੇ ਬਹੁਤ ਸਾਰੇ ਲੋਕ ਨੇ ਜਿਹੜੇ ਪੂਰੇ ਏਜੰਡੇ ਤਹਿਤ ਸਿੱਖਾਂ ਦੇ ਦਿਲ ਦਿਮਾਗ ਨੂੰ ਬੜੇ ਜਿਵੇਂ ਕਹਿਰ ਦੀਆਂ ਸੱਟਾਂ ਮਾਰਨੀਆਂ ਹੁੰਦੀਆਂ ਨੇ ਏਦਾਂ ਮਾਰਦੇ ਆ। ਇਹਨਾਂ ਵਿੱਚੋਂ ਹੀ ਇੱਕ ਗੱਲ ਆ ਕਿ ਜਿਹੜੇ ਪੰਥ ਦੀ ਗੱਲ ਕਰਦੇ ਲੋਕ ਨੇ, ਜਿਹੜੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲੋਚਦੇ ਨੇ, ਇਹਨਾਂ ਨੂੰ ਕਹਿਣਗੇ ਤਾਂ ਪਾਕਿਸਤਾਨ ਦੇ ਏਜੰਟ ਨੇ, ਜਾਂ ਕਹਿਣਗੇ ਇਹ ਜੀ ਹਿੰਦੂਆਂ ਨੂੰ ਤਾਂ ਬਹੁਤ ਟਾਰਗੇਟ ਕਰਦੇ ਆ, ਪਰ ਮੁਸਲਮਾਨਾਂ ਦੀ ਕੋਈ ਇਹ ਜਿਹੜੀ ਗੱਲ ਆ, ਗਲਤ ਤੋਂ ਗਲਤ ਗੱਲ ਆ, ਉਹਦੇ ਬਾਰੇ ਗੱਲ ਨਹੀਂ ਕਰਦੇ। ਅਸੀਂ ਬੜੀ ਜ਼ਿੰਮੇਵਾਰੀ ਨਾਲ ਇਹ ਗੱਲ ਕਹਿੰਦੇ ਆ ਕਿ ਅਸੀਂ ਬਤੌਰ ਸਿੱਖ ਸਾਰੀਆਂ ਗੱਲਾਂ ਦੇ ਉੱਤੇ ਨਜ਼ਰ ਰੱਖਣੀ ਜਾਣਦੇ ਆ। ਅਸੀਂ ਤਾਂ ਹਰੇਕ ਹਿੰਦੂ ਦੇ ਵਿੱਚੋਂ ਦੀਵਾਨ ਕੌੜਾ ਮੱਲ ਲੱਭਦੇ ਮਰ ਗਏ, ਪਰ ਕਰੀਏ ਕੀ, ਗਾਹਾਂ ਲਖਪਤ ਰਾਏ ਟੱਕਰ ਜਾਂਦਾ, ਗੰਗੂ ਬਾਹਮਣ ਦਾ ਵਾਰਸ ਟੱਕਰ ਜਾਂਦਾ। ਇਵੇਂ ਹੀ ਮੁਸਲਮਾਨਾਂ ਦੇ ਵਿੱਚ ਮੱਸੇ ਰੰਗੜ ਦੇ ਵਾਰਸ ਹੋਣਗੇ, ਪਰ ਉੱਥੇ ਪੀਰ ਬੁੱਧੂ ਸ਼ਾਹ ਦੇ ਵਾਰਸਾਂ ਦੀ ਵੀ ਕੋਈ ਘਾਟ ਨਹੀਂ ਹੈ। ਸੋ ਪੂਰੀ ਦੀ ਪੂਰੀ ਕੋਈ ਕੌਮ ਨਹੀਂ ਮਾੜੀ ਮੰਨੀ ਜਾ ਸਕਦੀ। ਕੁਝ ਲੋਕ, ਕੁਝ ਬੰਦੇ ਹੁੰਦੇ ਆ ਜਿਹੜੇ ਗਲਤ ਕਰਦੇ ਆ। ਸਾਡੇ ਲਈ ਇਹ ਜ਼ਰੂਰੀ ਨਹੀਂ ਕਿ ਅਸੀਂ ਸਾਰੇ ਇਸਲਾਮ ਨੂੰ ਮਾੜਾ ਕਹੀਏ, ਸਾਡੇ ਲਈ ਸਾਰੇ ਹਿੰਦੂ ਧਰਮ ਨੂੰ ਮਾੜਾ ਕਹਿਣਾ ਵੀ ਕੋਈ ਜ਼ਰੂਰੀ ਨਹੀਂ। ਪਰ ਇੱਕ ਪਾਸੇ ਤਾਂ ਹਿੰਦੁਸਤਾਨ ਦਾ ਝੰਡਾ ਚੱਕ ਕੇ ਸਾਡੀ ਕੌਮ ਦੀ ਹੋਂਦ ਹਸਤੀ ਦਾ ਭੋਗ ਪਾਉਣ ਦਾ ਅਹਿਦ ਕਰੀ ਫਿਰਦੀ ਧਿਰ ਹੈ। ਦੂਜੇ ਪਾਸੇ ਸਾਡੀ ਕੌਮ ਨੂੰ ਜਦੋਂ 1947 ਤੋਂ ਟਾਰਗੇਟ ਕੀਤਾ ਗਿਆ ਤਾਂ ਸਾਡੇ ਕੋਲ ਕੋਈ ਰਾਹ ਹੋਰ ਬਚਿਆ ਹੀ ਨਹੀਂ। ਅਸੀਂ ਨਨਕਾਣਾ ਸਾਹਿਬ, ਜਿੱਥੇ ਅੱਜ ਪਾਕਿਸਤਾਨ ਆ, ਉੱਥੋਂ ਸੇਧ ਲੈਣ ਲਈ ਮਜਬੂਰ ਹੋ ਗਏ। ਵੈਸੇ ਵੀ ਪਹਿਲੀ ਪਾਤਸ਼ਾਹੀ ਦਾ ਪ੍ਰਕਾਸ਼ ਸਥਾਨ ਹੋਣ ਦੇ ਨਾਤੇ ਸਾਡੀ ਕੌਮ ਦਾ ਹੈੱਡਕੁਆਟਰ ਵਾ। ਜਿਵੇਂ ਬਿਜਲੀ ਘਰ ਹੁੰਦਾ ਨਾ, ਉਥੋਂ ਬਾਕੀ ਟਰਾਂਸਫਰ ਤੋਂ ਹੋਰ ਗਾਹਾਂ ਕਾਮਾ ਜਾਂਦੀ ਹੈ ਲਾਈਟ, ਤੋਂ ਨਨਕਾਣਾ ਸਾਹਿਬ ਸਿੱਖ ਕੌਮ ਦਾ ਕੇਂਦਰ ਬਿੰਦੂ ਹੈ ਪਾਕਿਸਤਾਨ 'ਚ। ਜਦੋਂ ਵੀ ਕੋਈ ਸਿੱਖ 1947 ਤੋਂ ਬਾਅਦ ਪੰਥ ਅਤੇ ਪੰਜਾਬ ਦੇ ਉੱਤੇ ਹੋਏ ਧੱਕਿਆਂ ਦੀ, ਬੇਵਫਾਈ ਦੀ, ਜ਼ੁਲਮਾਂ ਦੀ, ਵਧੀਕੀਆਂ ਦੀ, ਹੇਰਾ ਫੇਰੀ ਦੀ, ਠੱਗੀ ਠੋਰੀ ਦੀ ਸ਼ਿਕਾਇਤ ਕਰਦਾ ਸੀ ਤਾਂ ਪੂਰਾ ਇੰਡੀਆ ਟੁੱਟ ਕੇ ਪੈ ਜਾਂਦਾ ਸੀ ਕਿ ਇਹ ਪਾਕਿਸਤਾਨ ਦਾ ਏਜੰਟ ਵਾ। ਤੇ ਉਹ ਸਿੱਖ ਵਿਚਾਰਾ ਜਦੀ ਮਿੰਨਤਾਂ ਤਰਲੇ ਕਰਨ ਲੱਗ ਜਾਂਦਾ ਸੀ ਕਿ ਨਹੀਂ ਜੀ, ਮੈਂ ਤਾਂ ਇਉਂ ਪਾਕਿਸਤਾਨ ਦਾ ਏਜੰਟ ਨਹੀਂ ਹੈਗਾ, ਮੈਂ ਤਾਂ ਜੇ ਨਹੀਂ ਹੈਗਾ, ਉਹ ਨਹੀਂ ਹੈਗਾ। ਪਰ 1975 ਤੋਂ 78 ਤੱਕ ਜਦੋਂ ਸਾਡੇ ਸਿੰਘਾਂ ਦਾ ਅੰਮ੍ਰਿਤਸਰ ਦੀ ਧਰਤੀ ਉੱਤੇ ਕਤਲੇਆਮ ਹੋਇਆ, ਹੌਲੀ ਹੌਲੀ ਸਿੱਖਾਂ ਦਾ ਉਹ ਵਰਗ ਮਜ਼ਬੂਤ ਹੋਣ ਲੱਗ ਪਿਆ, ਜਿਹਨੂੰ ਇਸ ਗੱਲ ਦੀ ਪਰਵਾਹ ਨਹੀਂ ਸੀ ਕਿ ਪਾਕਿਸਤਾਨ ਦਾ ਏਜੰਟ ਕਹਿੰਦੇ ਆ। ਇਹਦੇ ਉਲਟ ਸਿੱਖਾਂ ਦੇ ਅੰਦਰ ਇਹ ਭਾਵਨਾ ਵਾਲੇ ਸਿੱਖ ਜ਼ਿਆਦਾ ਜ਼ੋਰ ਫੜਨ ਲੱਗ ਪਏ, ਜਿਨ੍ਹਾਂ ਨੂੰ ਇਸ ਗੱਲ ਦੀ ਕੋਈ ਪਰਵਾਹ ਹੀ ਨਹੀਂ ਸੀ। ਉਲਟਾ 1981 ਵਿੱਚ ਦਲ ਖਾਲਸਾ ਨੇ ਜਦੋਂ ਸੰਤ ਭਿੰਡਰਾਂ ਵਾਲਿਆਂ ਦੇ ਗ੍ਰਿਫਤਾਰੀ ਤੋਂ ਬਾਅਦ ਜਾਂ ਸਿੱਖਾਂ ਉੱਤੇ ਨਾਥ ਦੀ ਖੂਹੀ ਤੇ ਮਹਿਤਾ ਚੌਂਕ 'ਚ
ਜਿਵੇਂ ਗੋਲੀ ਚਲਾ ਕੇ ਸਿੰਘਾਂ ਦਾ ਕਤਲੇਆਮ ਕੀਤਾ ਗਿਆ ਸੰਤਾਂ ਦੀ ਗ੍ਰਿਫਤਾਰੀ ਮੌਕੇ, ਇਸ ਤੇ ਹੋਰ ਜ਼ੁਲਮਾਂ ਦੇ ਖਿਲਾਫ ਜਦੋਂ ਦਲ ਖਾਲਸਾ ਨੇ ਹਾਈਜੈਕਿੰਗ ਕੀਤੀ ਹੈ, ਉਹ ਪਾਕਿਸਤਾਨ ਜਹਾਜ਼ ਲੈ ਕੇ ਗਏ। ਉਹ ਕਿਸੇ ਹੋਰ ਮੁਲਕ ਕਿਉਂ ਨਹੀਂ ਲੈ ਗਏ? ਉਹਨਾਂ ਨੂੰ ਪਾਕਿਸਤਾਨ ਦੇ ਨਾਲ ਜੋੜ ਕੇ ਇੰਡੀਅਨ ਸਿਸਟਮ ਜ਼ਿਆਦਾ ਬਦਨਾਮ ਕਰ ਸਕਦਾ ਸੀ। ਇਸ ਗੱਲ ਦੇ ਪਤਾ ਹੋਣ ਦੇ ਬਾਵਜੂਦ ਭਾਈ ਗਜਿੰਦਰ ਸਿੰਘ ਤੇ ਉਹਦੇ ਸਾਥੀ ਪਾਕਿਸਤਾਨ ਹੀ ਗਏ। ਫਿਰ ਦਿਹੇੜੂ ਕਾਂਡ ਤੋਂ ਬਾਅਦ ਭਾਈ ਵਧਾਵਾ ਸਿੰਘ ਬੱਬਰ ਤੇ ਹੋਰ ਸਿੰਘ ਜਿਹੜੇ ਆ ਉਹ ਵੀ ਪਾਕਿਸਤਾਨ ਗਏ। ਇਸ ਤੋਂ ਬਾਅਦ ਚ 1984 ਦੇ ਦਰਬਾਰ ਸਾਹਿਬ ਦੇ ਹਮਲੇ ਮੌਕੇ ਜੋ ਸ਼ਸਤਰ ਸਿੰਘਾਂ ਨੇ ਇੰਡੀਅਨ ਸਟੇਟ ਦੇ ਖਿਲਾਫ ਵਰਤੇ, ਕੋਈ ਸ਼ੱਕ ਨਹੀਂ ਇਹ ਬਹੁਤੀ ਗਿਣਤੀ ਜਿਹੜੀ ਸੀ ਉਹ ਇੱਥੋਂ ਸੀ, ਪਰ ਪਾਕਿਸਤਾਨ ਤੋਂ ਆਏ ਅਸਲੇ ਨੇ ਵੀ ਆਪਣਾ ਯੋਗਦਾਨ ਪਾਇਆ। 1984 ਦੇ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਜਦੋਂ ਪੰਜਾਬ ਦੇ ਪਿੰਡਾਂ ਦੇ ਵਿੱਚ ਥਾਂ ਥਾਂ ਤੇ ਘੇਰੇਬੰਦੀ ਕਰਕੇ ਫੌਜ ਨੇ 35 ਸਾਲ ਤੱਕ ਦੇ ਸਾਰੇ ਨੌਜਵਾਨਾਂ ਨੂੰ ਫੜਨ ਦਾ, ਕੁੱਟਮਾਰ ਕਰਨ ਦਾ, ਇਹ ਗੱਲ ਚੱਲ ਪਈ ਕਿ ਸਿੱਖਾਂ ਦਾ ਘਾਣ ਕਰ ਦੇਣਾ, ਨਸਲਕੁਸ਼ੀ ਕਰ ਦੇਣੀ ਆ, 35 ਸਾਲ ਤੱਕ ਦਾ ਕੋਈ ਸਿੱਖ ਛੱਡਣਾ ਨਹੀਂ, ਤਾਂ ਪੰਜਾਬ ਦੇ ਪਿੰਡਾਂ ਚੋਂ ਸਿੱਖ ਭੱਜ ਭੱਜ ਕੇ ਚਾਈਨਾ ਨੂੰ ਨਹੀਂ ਗਏ, ਜਾਪਾਨ ਨੂੰ ਨਹੀਂ ਗਏ, ਪਾਕਿਸਤਾਨ ਨੂੰ ਗਏ। ਫਿਰ ਭਾਈ ਸੁਖਦੇਵ ਸਿੰਘ ਬੱਬਰ, ਭਾਈ ਕੰਵਰ ਸਿੰਘ ਧਾਮੀ ਜਾਂ ਹੋਰ ਜਿੰਨੇ ਵੀ ਸਿੰਘ ਦਰਬਾਰ ਸਾਹਿਬ ਦੇ ਵਿੱਚ ਉਸ ਘੱਲੂ ਘਾਰੇ ਤੋਂ ਬਚੇ, ਉਹ ਵੀ ਸਾਰੇ ਪਾਕਿਸਤਾਨ ਪਹੁੰਚੇ। 1984 ਤੋਂ ਬਾਅਦ ਸਾਡੀ ਕੌਮ ਲਈ ਸੰਘਰਸ਼ ਦਾ ਕੇਂਦਰ, ਆਪਦੇ ਬਚਾਅ ਦਾ ਕੇਂਦਰ ਪਾਕਿਸਤਾਨ ਬਣ ਗਿਆ, ਜਿੱਥੇ ਨਨਕਾਣਾ ਸਾਹਿਬ। 1984 ਤੋਂ ਪਹਿਲਾਂ ਪਾਕਿਸਤਾਨ ਦਾ ਏਜੰਟ ਕਹਿ ਕੇ ਜਿਹੜੇ ਇੰਡੀਅਨ ਸਿਸਟਮ ਦੇ ਕਰਿੰਦੇ ਸਿੱਖਾਂ ਨੂੰ ਜਲੀਲ ਕਰਦੇ ਹੁੰਦੇ ਸੀ, ਉਹਨਾਂ ਲਈ ਬੜਾ ਔਖਾ ਹੋ ਗਿਆ ਕਿ ਹੁਣ ਕੀ ਕਹਿਣ। ਸੋ 1984 ਤੋਂ ਬਾਅਦ ਸਿੱਖਾਂ ਲਈ ਪਾਕਿਸਤਾਨ ਇੱਕ ਤਰੀਕੇ ਨਾਲ ਇੱਕ ਟ੍ਰਾਂਜੈਂਟ ਕੈਂਪ ਬਣ ਗਿਆ, ਜਿੱਥੋਂ ਉਹਨਾਂ ਨੇ ਆਪਣੇ ਹੱਕਾਂ ਲਈ, ਆਪਦੀ ਰਾਖੀ ਲਈ ਟ੍ਰੇਨਿੰਗਾਂ ਲਈਆਂ, ਹਥਿਆਰ ਲਏ, ਲੜਾਈ ਲੜੀ, ਜਿੱਥੇ ਦੁਸ਼ਮਣਾਂ ਨੂੰ ਸੋਧਾ ਲਾਉਣ ਲਈ ਤੇ ਆਪਣੇ ਬਚਾਅ ਲਈ ਉੱਥੋਂ ਅਸਲਾ ਲਿਆਂਦਾ, ਤੇ ਉੱਥੇ ਖਾਲਿਸਤਾਨ ਦੇ ਸੰਘਰਸ਼ ਦੇ ਵਿੱਚ ਹਰੇਕ ਖਾੜਕੂ ਜਥੇਬੰਦੀ ਨੂੰ ਆਪਣਾ ਹੈੱਡਕੁਆਟਰ ਪਾਕਿਸਤਾਨ ਦੇ ਵਿੱਚ ਰੱਖਣ ਲਈ ਬਹੁਤ ਜ਼ਿਆਦਾ ਚੰਗਾ ਲੱਗਦਾ ਸੀ ਰਣਨੀਤੀ ਦੇ ਪੱਖ ਤੋਂ। ਸੋ ਪਾਕਿਸਤਾਨ ਦਾ ਏਜੰਟ ਕਹਾਉਣਾ ਸਿੱਖਾਂ ਦੇ ਵਿੱਚ ਇੱਕ ਚੰਗੀ ਗੱਲ ਮੰਨਿਆ ਜਾਣ ਲੱਗ ਪਿਆ। ਅੱਜ ਜਦੋਂ ਆ ਭੌਂਕੜ ਮਹਿਕਮਾ ਕਹਿੰਦਾ ਕਿ ਪਾਕਿਸਤਾਨ ਦਾ ਏਜੰਟ, ਤੇ ਜਿਹੜੇ ਬੰਦੇ ਅੱਜ ਫਿਰ ਲੇਰਾ ਚੀਕਾਂ ਜੀਆਂ ਮਾਰਨ ਲੱਗ ਜਾਂਦੇ ਨੇ ਕਿ ਅਸੀਂ ਪਾਕਿਸਤਾਨ ਦੇ ਏਜੰਟ ਨਹੀਂ, ਉਹਨਾਂ ਸਿੱਖਾਂ ਨੂੰ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਕਿ ਕੀ ਤੁਸੀਂ ਕਹਿੰਦੇ ਹੋ ਕਿ ਸਾਨੂੰ ਭਾਰਤ ਦੇ ਏਜੰਟ ਕਹੋ। ਉਹ ਭਾਰਤ ਜਿਹਦੇ ਤਿਰੰਗੇ ਝੰਡੇ ਨੇ ਸਾਡੇ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ, ਉਹ ਟੈਂਕ ਜਿਨ੍ਹਾਂ ਤੇ ਤਿਰੰਗਾ ਝੂਲਦਾ ਸੀ, ਉਹ ਤਿਰੰਗੇ ਦੀ ਛਤਰ ਛਾਇਆ ਹੇਠ ਸਾਡੇ ਗਲਾਂ 'ਚ ਟਾਇਰ ਪਾਏ ਸਾਡੀਆਂ ਧੀਆਂ ਭੈਣਾਂ ਨੂੰ ਬੇਪਤ ਕੀਤਾ ਗਿਆ। ਸੋ ਕੁੱਲ ਮਿਲਾ ਕੇ ਸਿੱਖ ਜਿਹੜਾ ਹੈ ਭਾਰਤ ਦਾ ਏਜੰਟ ਜਿਹੜਾ ਹੈਗਾ ਉਹ ਬਣਨ ਤੋਂ ਤਾਂ ਇਨਕਾਰ ਹੀ ਕਰੇਗਾ। ਪਾਕਿਸਤਾਨ ਦਾ ਏਜੰਟ ਜੇ ਸਾਨੂੰ ਕੋਈ ਕਹਿੰਦਾ ਤਾਂ ਸਾਨੂੰ ਕੋਈ ਇਤਰਾਜ਼ ਨਹੀਂ, ਕਿਉਂਕਿ ਪਾਕਿਸਤਾਨ ਤਾਂ ਸਾਡਾ ਨਨਕਾਣਾ ਸਾਹਿਬ ਆ, ਤੇ ਨਨਕਾਣਾ ਸਾਹਿਬ ਸਾਡੇ ਧਰਮ ਦਾ, ਸਾਡੀ ਕੌਮ ਦਾ ਕੇਂਦਰ ਬਿੰਦੂ ਆ, ਸਾਡਾ ਦਿਲ ਹੈ। ਉੱਥੋਂ ਅਸੀਂ ਸਾਰੀ ਸੇਧ ਲੈਂਦੇ ਹਾਂ, ਸਾਰੀ ਅਗਵਾਈ ਲੈਂਦੇ ਹਾਂ। ਪਰ ਅੱਜ ਜਿਹੜੇ ਸਾਡੀ ਕੌਮ ਦੇ 15 ਤੋਂ 35 ਸਾਲ ਦੇ ਵਿਚਾਲੇ ਦਾ ਅੱਲੜ ਯੂਥ ਆ, ਨੌਜਵਾਨੀ ਆ, ਸੋਸ਼ਲ ਮੀਡੀਆ ਦੇ ਉੱਤੇ ਉਹ ਨਿਸ਼ਾਨੇ ਹੇਠ ਆਮ ਹੀ ਹਰ ਕੌਮ ਦੇ ਵਿੱਚ ਹੁੰਦਾ ਕਿ ਵੱਡੀ ਉਮਰ ਦੇ ਲੋਕ ਆ ਜਿਹੜੇ, ਉਹ ਤਾਂ ਆਪੋ ਆਪਣੇ ਕੰਮਾਂ ਕਾਰਾਂ 'ਚ ਜਾਂ ਹੋਰ ਜ਼ਿੰਮੇਵਾਰੀਆਂ 'ਚ ਉਲਝੇ ਹੁੰਦੇ ਆ। ਸਾਡੀ ਕੌਮ ਦੇ ਵਿੱਚ ਵੀ ਜਿਹੜੇ 20 ਤੋਂ 30 ਸਾਲ ਤੋਂ ਉੱਪਰਲੀ ਉਮਰ ਦੇ ਲੋਕ ਨੇ, ਉਹ ਤਾਂ ਬਹੁਤ ਹੋਰ ਤਰ੍ਹਾਂ ਦੇ ਕੰਮਾਂ 'ਚ ਉਲਝੇ ਹੋਏ ਨੇ। ਤੇ ਜਿਹੜੀਆਂ ਸਾਡੀਆਂ ਸੰਸਥਾਵਾਂ ਨੇ, ਉਹਨਾਂ ਦੇ ਜਿਹੜੇ ਅਹੁਦੇਦਾਰ ਨੇ, ਉਹ ਉਮਰ ਦੇ ਉਸ ਦੌਰ ਵਿੱਚ ਨੇ। ਕੋਈ ਨੌਜਵਾਨ, ਕੋਈ ਯੰਗ ਹੋਵੇ ਤਾਂ ਕਹਾਣੀ ਕੋਈ ਸਮਝ ਆਉਂਦੀ ਆ ਕਿ ਉਹਨੂੰ ਪਤਾ ਲੱਗੂਗਾ ਕਿ ਨੌਜਵਾਨਾਂ ਦੀਆਂ ਸਮੱਸਿਆਵਾਂ ਕੀ ਆ। ਪਰ ਜਿਹੜੇ ਉਮਰ ਦਰਾਜ, ਵੱਡੀਆਂ ਉਮਰਾਂ ਵਾਲੇ ਲੋਕ ਸਾਡੀਆਂ ਸੰਸਥਾਵਾਂ ਉੱਤੇ ਕਾਬਜ ਨੇ, ਇਹਨਾਂ ਲੋਕਾਂ ਨੂੰ ਕੀ ਪਤਾ ਕਿ ਇਸ ਮੌਕੇ ਸਾਡੀ ਕੌਮ ਦੀ ਜਿਹੜੀ ਨੌਜਵਾਨੀ ਆ ਉਹ ਕੀ ਕਸ਼ਟ ਭੋਗ ਰਹੀ ਹੈ। ਮਾਨਸਿਕ ਤੌਰ ਤੇ ਕੌਮ ਦੀ ਜਵਾਨੀ ਨੂੰ ਟਾਰਗੇਟ ਕਰਕੇ ਹੈਮਰਿੰਗ ਕੀਤੀ ਜਾ ਰਹੀ ਹੈ, ਹੀਣਤਾ ਪੈਦਾ ਕਰਨ ਲਈ ਕਿ ਤੁਹਾਡੀ ਕੋਈ ਕੌਮ ਆ, ਤੁਸੀਂ ਤਾਂ ਐਵੇਂ ਹੀ ਹੋ। ਤੇ ਲਗਾਤਾਰ ਖਾਲਿਸਤਾਨ ਅਤੇ ਖਾੜਕੂ ਲਹਿਰ ਦੇ ਬਹਾਨੇ ਨੈਂਸੀ ਗਰੇਵਾਲ ਵਰਗੀ ਕੁੱਤੇ ਭਕਾਈ ਲਗਾਤਾਰ ਚੱਲਦੀ ਹੈ। ਬਹੁਤ ਸਾਰੇ ਲੋਕ ਜਿਹੜੇ ਨੇ ਇਸ ਤਰ੍ਹਾਂ
ਲਿਖਦੇ ਬੋਲਦੇ ਨੇ, ਜਿਹਦੇ ਨਾਲ ਜਿਹੜੇ ਕੱਚੀ ਉਮਰ ਦੇ ਬੱਚੇ ਨੇ ਸਾਡੇ, ਜਿਵੇਂ ਹੁਣ ਸਾਡੀ ਉਮਰ ਆ ਜਿਹੜੀ, ਅਸੀਂ ਪੱਕੇ, ਸਾਡੇ ਵਿਚਾਰ ਜਿਹੜੇ ਆ ਪੱਕੇ ਹੋਏ ਨੇ, ਪਰ ਜਿਹੜੀ ਕੱਚੀ ਜੀ ਉਮਰ ਹੈ, ਜਿਹੜੀ ਅੱਲੜ ਜੀ ਉਮਰ ਆ, ਜਿਹੜੇ ਜ਼ਿਆਦਾ ਵਕਤ ਸੋਸ਼ਲ ਮੀਡੀਆ ਤੇ ਦਿੰਦੇ ਆ, ਉਹਨਾਂ ਦੇ ਅੰਦਰ ਇਹ ਗੱਲ ਹੌਲੀ ਹੌਲੀ ਸਹਿਜੇ ਸਹਿਜੇ ਜਿਹੜੀ ਆ ਭਰਦੀ ਜਾ ਰਹੀ ਆ ਕਿ ਵਾਕਿਆ ਹੀ, ਕਿਉਂਕਿ ਜਵਾਬ ਦੇਣ ਵਾਲੀ ਧਿਰ, ਜਿਹਨੇ ਸੇਧ ਦੇਣੀ ਸੀ, ਜਿਹੜੀਆਂ ਸੰਸਥਾਵਾਂ ਨੇ ਅਗਵਾਈ ਕਰਨੀ ਸੀ, ਉਹ ਸਾਰੀਆਂ ਚੁੱਪ ਗੁੜਪ ਨੇ। ਸ਼੍ਰੋਮਣੀ ਕਮੇਟੀ ਬਾਦਲ ਦਲ ਦੇ ਹਿੱਤਾਂ ਦੀ ਰਾਖੀ ਦੇ ਵਿੱਚ ਹੀ ਉਲਝੀ ਹੋਈ ਹੈ, ਜਾਂ ਉਹਨਾਂ ਨੂੰ ਇਹ ਹੁੰਦਾ ਕਿ ਸਾਡੇ ਮੈਨੇਜਰ ਨੇ ਘਪਲਾ ਕਰ ਲਿਆ ਤੇ ਹੁਣ ਅਸੀਂ ਕਿਵੇਂ ਸਕੱਤਰ ਪ੍ਰਤਾਪ ਸਿੰਘ ਨੂੰ ਬਚਾਉਣਾ, ਤੇ ਜਾਂ ਸਕੱਤਰ ਰੂਪ ਸਿੰਘ ਜਿਹੜਾ ਹੈਗਾ ਉਹਨੂੰ ਕਿਵੇਂ ਬਚਾਉਣਾ। ਸੋ ਕਿਹਨੂੰ ਬਚਾਈਏ, ਕਿੱਥੋਂ ਇੱਕ ਪਾਸਿਓਂ ਲੁਕਦੇ ਆ ਬਚਾਉਂਦੇ ਆ, ਜਾਂ ਦੂਜੇ ਪਾਸੇ ਕੋਈ ਹੋਰ ਸਕੈਂਡਲ ਖੜਾ ਹੋ ਜਾਂਦਾ। ਜਿਹੜੀ ਸਾਡੀ ਕੇਂਦਰੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੱਡੇ ਵੱਡੇ ਘੇਰਿਆਂ 'ਚ, ਜਿੱਡੇ ਵੱਡੇ ਇਲਜ਼ਾਮਾਂ 'ਚੋਂ ਘਿਰੀ ਹੋਈ ਆ, ਇਸ ਮੌਕੇ ਦੀ ਲੀਡਰਸ਼ਿਪ ਬਿਲਕੁਲ ਹੀ ਅਯੋਗ ਆ। ਨਾ ਤਾਂ ਉਹ ਸ਼੍ਰੋਮਣੀ ਕਮੇਟੀ ਦੇ ਜਿਹੜੇ ਮਿੱਥੇ ਹੋਏ ਦਾਇਰੇ ਦੇ ਕਾਰਜ ਨੇ ਉਹਨਾਂ ਨੂੰ ਨੇਪਰੇ ਚਾੜਨ ਜੋਗੀ ਆ, ਤੇ ਨਾ ਹੀ ਸੰਸਥਾ ਦੇ ਵਿੱਚ ਵੱਡੀਆਂ ਪੋਸਟਾਂ ਦੇ ਉੱਤੇ ਕੋਈ ਇਹੋ ਜਿਹੇ ਲੋਕ ਨੇ ਜਿਹੜੇ ਮੌਜੂਦਾ ਦੌਰ ਦੀਆਂ ਸਮੱਸਿਆਵਾਂ ਦੇ ਬਾਰੇ ਅਕਲ ਸਮਝ ਰੱਖਦੇ ਹੋਣ। ਉਲਟਾ ਸਾਡੀ ਇਸ ਸੰਸਥਾ ਦਾ ਇੱਕ ਬਹੁਤ ਹੀ ਜ਼ਿਆਦਾ ਮਿਹਨਤ ਨਾਲ ਤਿਆਰ ਕੀਤਾ ਜਾਂਦਾ ਤੇ ਬੜਾ ਉੱਤੇ ਖਰਚਾ ਕੀਤਾ ਜਾਂਦਾ ਮੈਗਜ਼ੀਨ ਨਿਕਲਦਾ, ਗੁਰਮਤ ਪ੍ਰਕਾਸ਼। ਮੈਂ ਗਰੰਟੀ ਦਿੰਦਾ ਕਿ ਇਸ ਗੁਰਮਤ ਪ੍ਰਕਾਸ਼ ਦਾ ਕੋਈ ਵੀ ਅੰਕ ਜਿਹੜਾ ਹੈ, ਜੇ ਕਿਸੇ ਨੇ ਚੱਜ ਹੱਲ ਨਾਲ ਸਿੱਖਾਂ ਨੇ ਪੜ੍ਹਿਆ ਹੋਵੇ, ਜਿਸ ਸਿੱਖ ਜਵਾਨੀ ਨੂੰ ਗੁਰਮਤ ਪ੍ਰਕਾਸ਼ ਜਾਂ ਸ਼੍ਰੋਮਣੀ ਕਮੇਟੀ ਦਾ ਮੈਗਜ਼ੀਨ ਉਡੀਕਣਾ ਚਾਹੀਦਾ ਕਿ ਸਾਨੂੰ ਨਹੀਂ ਪਤਾ ਕਿ ਭਾਰਤ ਦਾ ਮੀਡੀਆ ਕੀ ਕਹਿੰਦਾ, ਅਸੀਂ ਤਾਂ ਆਪਦੀ ਸੰਸਥਾ ਤੋਂ ਉਡੀਕਾਂਗੇ ਕਿ ਇਸ ਮਸਲੇ ਉੱਤੇ ਉਹ ਕੀ ਕਹਿੰਦੇ ਆ। ਪਰ ਗੁਰਮਤ ਪ੍ਰਕਾਸ਼ ਮੈਗਜ਼ੀਨ ਇਉਂ ਕੱਢਿਆ ਜਾਂਦਾ ਹੈ ਜਿਵੇਂ ਮਿਥਿਆ ਹੋਵੇ ਕਿ ਕੋਈ ਇਹ 'ਚ ਚੱਜ ਹੱਲ ਦੀ ਗੱਲ ਨਹੀਂ ਕਹਿਣੀ। ਜੇ ਕਿਤੇ ਗੁਰਮਤ ਪ੍ਰਕਾਸ਼ ਨੂੰ ਹੀ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ ਮਿੱਥ ਲੈਣ ਕਿ ਕੌਮ ਨੂੰ ਸੱਚੀ ਸੁੱਚੀ ਅਗਵਾਈ ਦੇਣੀ ਆ, ਤਾਂ ਗੁਰਮਤ ਪ੍ਰਕਾਸ਼ ਲੋਕ ਉਡੀਕਿਆ ਕਰਨ, ਖਾਸ ਤੌਰ ਤੇ ਸਿੱਖ ਜਵਾਨੀ ਉਡੀਕਿਆ ਕਰੇ। ਪਰ ਗੁਰਮਤ ਪ੍ਰਕਾਸ਼ ਮੈਗਜ਼ੀਨ ਜਿਹੜਾ ਸੀ, ਜਾਂ ਅੱਜ ਵੀ ਉਹ ਨਿਕਲਦਾ, ਉਹ ਇੱਕ ਬੇਅਰਥ ਜਿਹਾ, ਜਿਹਦੇ ਇਹ ਨਹੀਂ ਕਿ ਉਹ 'ਚ ਲੇਖ ਨਹੀਂ ਛਪਦੇ, ਇਹ ਨਹੀਂ ਕਿ ਉਹਦੇ 'ਚ ਕੋਈ ਗਲਤ ਗੱਲਾਂ ਛਪਦੀਆਂ, ਪਰ ਗੁਰਮਤ ਅਤੇ ਸਿੱਖ ਇਤਿਹਾਸ ਬਾਰੇ ਜੋ ਕੁਝ ਉਹਦੇ 'ਚ ਛਪਦਾ ਉਹ ਪ੍ਰੈਜ਼ੈਂਟ ਟੈਂਸ ਦੇ ਵਿੱਚ ਇਰਰੈਲੇਵੈਂਟ। ਜਾਣੀ ਕਿ ਜਦੋਂ ਕਿਸੇ ਕੌਮ ਨੂੰ ਪੁੱਠੇ ਕੰਮਾਂ 'ਚ ਫਸਾਉਣਾ ਹੋਵੇ, ਉਹਦਾ ਕਰੋੜਾਂ ਰੁਪਈਆ ਇਹੋ ਜਿਹੇ ਕੰਮਾਂ 'ਚ ਲਵਾ ਦਿਓ। ਜਿਹੋ ਜਿਹਾ ਕੁਛ ਗੁਰਮਤ ਪ੍ਰਕਾਸ਼ ਵਿੱਚ ਛਪਦਾ, ਜਾਂ ਇਸ ਸੰਸਥਾ ਦੇ ਹੋਰ ਜਿਹੜੇ ਅਹੁਦੇਦਾਰ ਲਿਖਦੇ ਬੋਲਦੇ ਆ, ਕਦੇ ਕਿਸੇ ਨੂੰ ਚਾਅ ਹੀ ਨਹੀਂ ਹੁੰਦਾ ਕਿ ਆਪਾਂ ਸ਼੍ਰੋਮਣੀ ਕਮੇਟੀ ਵੱਲੋਂ ਆਇਆ ਪ੍ਰੈਸ ਨੋਟ ਜਿਹੜਾ ਹੈਗਾ ਦੇਖੀਏ। ਕਦੇ ਕਿਸੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਜਾਂ ਅਹੁਦੇਦਾਰ ਦੀ ਕਿਸੇ ਗੱਲ ਨੂੰ ਵੀ ਆਪਾਂ ਡੀਕੀਏ ਕਿ ਉਹ ਕੀ ਕਹਿਣਗੇ, ਕਿਉਂਕਿ ਸ਼੍ਰੋਮਣੀ ਕਮੇਟੀ ਦੇ ਜਿਹੜੇ ਮੈਂਬਰ ਸਾਹਿਬਾਨ ਨੇ, ਜਾਂ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ ਨੇ, ਜਾਂ ਜਿਹੜੇ ਸਕੱਤਰ ਤੇ ਹੋਰ ਨੇ, ਉਹ ਪਤਾ ਨਹੀਂ ਕਿਹੋ ਜਿਹੀ ਸੋਚ ਵਾਲੇ ਨੇ ਕਿ ਉਹਨਾਂ ਤੋਂ ਅੱਜ ਦਾ ਜਿਹੜਾ ਯੂਥ ਆ, ਅੱਜ ਦੀ ਜਿਹੜੀ ਸਾਡੀ ਕੌਮ ਆ, ਉਹ ਕੋਈ ਉਹਨਾਂ ਦਾ ਤਾਲਮੇਲ ਹੀ ਨਹੀਂ, ਬਹੁਤ ਜ਼ਿਆਦਾ ਦੂਰੀ ਆ। ਜਦੋਂ ਉਹਨਾਂ ਵਿਚਾਲੇ ਇੰਨੀ ਜ਼ਿਆਦਾ ਦੂਰੀ ਆ ਤਾਂ ਉਹ ਕੌਮ ਦੀਆਂ ਸਮੱਸਿਆਵਾਂ ਨੂੰ ਕਿੱਥੇ ਸਮਝ ਲੈਣਗੇ। ਮੈਂ ਇੱਥੇ ਪਿਛਲੇ 10-12 ਸਾਲ ਇੱਕ ਮੈਗਜ਼ੀਨ ਖਾਲਸਾ ਫਤਿਹਨਾਮਾ ਨਾਲ ਜੁੜਿਆ ਰਿਹਾ। ਮੈਂ ਬੜਾ ਹੈਰਾਨ ਹੁੰਦਾ ਸੀ ਕਿ ਹਰ ਮਹੀਨੇ 25 ਤਰੀਕ ਤੋਂ ਬਾਅਦ ਸਾਡੇ ਪਾਠਕਾਂ ਨੇ ਜਾਂ ਹੋਰ ਸੱਜਣ ਪਿਆਰਿਆਂ ਨੇ ਸਾਡੀ ਜਾਨ ਖਾਧੀ ਹੁੰਦੀ ਸੀ ਫੋਨ ਕਰ ਕਰਕੇ, ਕਿਉਂਕਿ ਉਹਨਾਂ ਨੂੰ ਯਕੀਨ ਹੁੰਦਾ ਸੀ ਕਿ ਇਹ ਜਿਹੜਾ 60 ਕੁ ਸਫ਼ਿਆਂ ਦਾ ਮੈਗਜ਼ੀਨ, ਇਹਦੇ ਵਿੱਚ ਸਿੱਖ ਸੰਘਰਸ਼ ਬਾਰੇ, ਮੌਜੂਦਾ ਦੌਰ ਦੀਆਂ ਘਟਨਾਵਾਂ ਬਾਰੇ, ਮੌਜੂਦਾ ਦੌਰ ਦੀਆਂ ਸਮੱਸਿਆਵਾਂ ਬਾਰੇ, ਸਾਡੀ ਕੌਮ ਨਾਲ ਸੰਬੰਧਿਤ ਸਾਡਾ ਸਿੱਖ ਨਜ਼ਰੀਆ ਜਿਹੜਾ ਹੈ ਉਹਦੇ 'ਚ ਬਕਾਇਦਾ ਤੌਰ ਤੇ ਦਰਜ ਹੋਵੇਗਾ। ਉਦੋਂ ਮੈਂ ਕਈ ਵਾਰ ਸ਼੍ਰੋਮਣੀ ਕਮੇਟੀ ਦੇ ਕਈ ਅਧਿਕਾਰੀਆਂ ਨਾਲ ਗੁਰਮਤ ਪ੍ਰਕਾਸ਼ ਬਾਰੇ ਗੱਲ ਕਰਨੀ ਕਿ ਸਾਨੂੰ ਦੇ ਦਿਓ ਇਹ 6 ਮਹੀਨਿਆਂ ਦੇ ਵਿੱਚ ਹੀ ਇਸ ਮੈਗਜ਼ੀਨ ਨੂੰ ਅਸੀਂ ਕੌਮ ਦੇ ਚਹੇਤਿਆਂ ਵੀ ਹਰ ਇੱਕ ਬੱਚਾ ਲੈਣਾ ਚਾਹਵੇ ਇਹੋ ਜਿਹਾ ਬਣਾ ਦੇਵਾਂਗੇ। ਪਰ ਉੱਥੇ ਬੜੇ ਮਿਹਨਤ ਨਾਲ, ਜਾਣੀ ਕਿ ਮਿਹਨਤ ਕੀਤੀ ਜਾਂਦੀ ਆ ਵੀ ਇਹਨੂੰ ਕੋਈ ਪੜ੍ਹਨ ਵਾਲਾ ਪੈਦਾ ਨਾ ਹੋਏ। ਤਾਂ ਇਸ ਮਾਹੌਲ ਦੇ ਵਿੱਚ ਆਪਾਂ ਸੋਚੋ ਕਿ ਕਿਵੇਂ
ਇਹ ਇੱਕ ਗੱਲ ਦੱਸੀ ਆ, ਇਹੋ ਜਿਹੀਆਂ ਹਜ਼ਾਰਾਂ ਗੱਲਾਂ ਨੇ। ਕੀ ਸਾਡੀ ਕੌਮ ਨੂੰ ਪਤਾ ਹੈ ਕਿ ਲੱਖਾਂ ਦੀ ਗਿਣਤੀ ਵਿੱਚ ਫ੍ਰੀ ਲਿਟਰੇਚਰ ਫੰਡ ਦੇ ਨਾਂ ਦੇ ਉੱਤੇ ਜਿਹੜਾ ਦਰਬਾਰ ਸਾਹਿਬ ਕੰਪਲੈਕਸ ਹੈ, ਉੱਥੇ ਕਿਤਾਬਚੇ ਸਿੱਖ ਰਹਿਤ ਮਰਿਆਦਾ ਜਾਂ ਹੋਰ ਕਿਤਾਬਚੇ ਬੜੀਆਂ ਮਹਿੰਗੀਆਂ ਤੇ ਬੜੀਆਂ ਜਾਣਕਾਰੀ ਵਾਲੀਆਂ ਅਹਿਮ ਖੋਜ ਭਰਪੂਰ ਕਿਤਾਬਚਿਆਂ ਦੇ ਵਿੱਚ ਲਿਖਤਾਂ ਨੇ, ਉਹ ਉੱਥੇ ਫ੍ਰੀ ਲਿਟਰੇਚਰ 'ਚ। ਪਰ ਸ਼੍ਰੋਮਣੀ ਕਮੇਟੀ ਦਾ ਪ੍ਰਚਾਰ ਹੀ ਨਹੀਂ ਹੈਗਾ, ਉਹ ਕਿਸੇ ਨੂੰ ਪਤਾ ਹੀ ਨਹੀਂ ਲੱਗਣ ਦਿੰਦੇ ਹੈਗੇ। ਨਹੀਂ ਤਾਂ ਹਰ ਰੋਜ਼ ਇੱਥੇ ਆਈ ਹੋਈ ਸੰਗਤ ਬੋਰੀਆਂ ਭਰ ਭਰ ਕੇ ਲੈ ਕੇ ਜਾਵੇ ਕਿ ਅਸੀਂ ਆਪਦੇ ਇਲਾਕੇ 'ਚ ਲੋਕਾਂ ਨੂੰ ਵੰਡਾਂਗੇ ਵੀ ਇਹ ਫ੍ਰੀ ਲਿਟਰੇਚਰ 'ਚ ਇੰਨੀਆਂ ਵਧੀਆ ਚੀਜ਼ਾਂ ਨੇਗੀਆਂ। ਪਰ ਕਿਸੇ ਨੂੰ ਪਤਾ ਨਾ ਲੱਗ ਜੇ, ਇਸ ਗੱਲ ਦਾ ਪੂਰਾ ਖਿਆਲ ਰੱਖਿਆ ਜਾਂਦਾ। ਪਰ ਜੇ ਕੋਈ ਕਵੇ ਕਿ ਤੁਸੀਂ ਇਹਨੂੰ ਲੁਕਾਉਂਦੇ ਹੋ, ਨਾ ਲੁਕਾਉਂਦੇ ਨਹੀਂ, ਪਰ ਇੱਕ ਅੰਦਾਜ਼ ਹੁੰਦਾ। ਜਿਵੇਂ ਖਾਲਸਾ ਫਤਿਹਨਾਮਾ ਦੀ ਮੈਂ ਗੱਲ ਕਰਦਾ ਸੀ, ਸਾਡੇ ਨਾਲ ਰਣਜੀਤ ਸਿੰਘ ਦਮਦਮੀ ਟਕਸਾਲ ਸਿੰਘ ਹੈ, ਉਹ ਜਿੱਥੇ ਵੀ ਕੋਈ ਮੇਲਾ ਮਸਾਬਾ ਹੁੰਦਾ, ਉਹ ਬਚੇ ਹੋਏ ਖਾਲਸਾ ਫਤਿਹਨਾਮਾ ਜਿਹੜੇ ਮੈਗਜ਼ੀਨ ਉੱਥੇ ਚੱਕ ਕੇ ਲੈ ਜਾਂਦਾ, ਫ੍ਰੀ 'ਚ ਵੰਡਦਾ। ਲੋਕ ਹੱਥੋਂ ਹੱਥੀ ਵੀ ਚਲੋ ਕਿਸੇ ਸ਼ਹੀਦ ਸਿੰਘ ਬਾਰੇ ਛਪਿਆ ਹੋਊ ਜਾਂ ਸਾਡੇ ਕਿਸੇ ਹੋਰ ਘਟਨਾਕ੍ਰਮ ਬਾਰੇ ਪੜ੍ਹਨ ਨੂੰ ਮਿਲੂਗੀ, ਖੋਜ ਭਰਪੂਰ ਰਿਪੋਰਟ ਮਿਲੂਗੀ। ਤੇ ਉਵੇਂ ਜਿਹੜੀ ਗੁਰਮਤਿ ਪ੍ਰਕਾਸ਼ ਦੀ ਗੱਲ ਆ ਜਾਂ ਕਿਸੇ ਹੋਰ ਵਿਸ਼ੇ ਦੀ ਗੱਲ ਆ ਜਾਂ ਜਿਹੜੇ ਇਹ ਫ੍ਰੀ ਲਿਟਰੇਚਰ ਵਾਲੇ ਆ, ਉਹ ਵੰਡੇ ਜਾ ਸਕਦੇ ਆ। ਜੇਕਰ ਉੱਥੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਜਾਂ ਸਿੱਖ ਨੌਜਵਾਨਾਂ ਨੂੰ ਕਹਿ ਦਿੱਤਾ ਜਾਵੇ ਵੀ ਆ ਤੁਸੀਂ ਵੰਡੋ ਫ੍ਰੀ ਦੇ ਵਿੱਚ, ਤਾਂ ਲੋਕ ਲੈ ਕੇ ਜਾਣਗੇ, ਲੋਕਾਂ ਨੂੰ ਚਾਅ ਹੋਊਗਾ। ਪਰ ਇੱਥੇ ਤਰੀਕਾਕਾਰ ਹੀ ਹੋਰ। ਤੇ ਜਿਹੜਾ ਨੌਜਵਾਨ ਇਹ ਸਾਰੇ ਦਾ ਸ਼ਿਕਾਰ ਬਣਿਆ ਹੋਇਆ 15 ਤੋਂ 25 ਸਾਲ ਦੇ ਵਿਚਾਲੇ ਦਾ ਸਾਡਾ ਯੂਥ, ਉਹ ਫਿਰ ਸ਼ਿਕਾਰ ਕਿਹਨਾਂ ਦਾ ਬਣ ਗਿਆ? ਉਹ ਬਣ ਗਿਆ ਐਂਟੀ ਖਾਲਿਸਤਾਨੀ, ਐਂਟੀ ਪੰਥਕ ਇੰਡੀਆ ਦੇ ਉਹਨਾਂ ਭਗਤਾਂ ਦਾ ਜਿਹੜੇ ਗਾਲਾਂ ਕੱਢਦੇ ਆ ਸਿੱਖਾਂ ਨੂੰ, ਸਿੱਖੀ ਨੂੰ, ਤੇ ਨਵੀਆਂ ਨਵੀਆਂ ਗੱਲਾਂ। ਅੱਜ ਇੱਕ ਸੱਜਣ ਸਾਡੇ ਦਵਿੰਦਰ ਸਿੰਘ ਸੇਖੋਂ ਲਿਖ ਰਹੇ ਸੀ ਕਿ ਜਦੋਂ ਅਸੀਂ ਸਕੂਲਾਂ ਕਾਲਜਾਂ ਚੋਂ ਨਿਕਲੇ ਤਾਂ ਇੱਕ ਗੱਲ ਚੱਲ ਪਈ, ਇਹ ਬਈ ਜਿਹੜੇ ਅੰਮ੍ਰਿਤਧਾਰੀ ਆ, ਜਿਹੜੇ ਉੱਪਰ ਦੀ ਗਾਤਰਾ ਕਿਰਪਾਨ ਰੱਖਦੇ ਆ ਨਾ, ਇਹ ਬੜੇ ਝੂਠੇ ਹੁੰਦੇ ਨੇ, ਇਹ ਬੜੇ ਠੱਗ ਹੁੰਦੇ ਨੇ, ਇਹ ਬੜੇ ਮਾੜੇ ਹੁੰਦੇ ਨੇ, ਇਹ ਦਾੜੇ ਖੁੱਲੇ ਰੱਖਦੇ ਆ, ਇਹ ਪੱਗਾਂ ਬੰਨਦੇ ਏਦਾਂ। ਤੇ ਅਸੀਂ ਕਹਿੰਦਾ ਵੀ ਅੱਜ ਐਡੀ ਮੇਰੀ ਉਮਰ ਹੋ ਗਈ, ਅੱਜ ਵੀ ਮੈਨੂੰ ਝਿਜਕ ਆਉਂਦੀ ਆ, ਮੈਂ ਉੱਪਰ ਦੀ ਕਿਰਪਾਨ ਪਾਉਣ, ਗਾਤਰਾ ਪਾਉਣ ਤੋਂ ਝਕਦਾ, ਕਿਉਂਕਿ ਮੈਂ ਉਹ ਗੱਲ ਸੁਣੀ ਸੀ। ਇਹੋ ਜਿਹੀਆਂ ਮਾਨਸਿਕ ਤੌਰ ਦੇ ਉੱਤੇ ਸੱਟਾਂ ਮਾਰੀਆਂ ਜਾ ਰਹੀਆਂ ਨੇ ਕਿ ਜੀ ਉੱਪਰ ਦੀ ਗਾਤਰਾ ਕਿਰਪਾਨ ਪਾਉਣ ਤੋਂ ਸਿੰਘ ਜਕੇ। ਇਵੇਂ ਹੀ ਇੱਕ ਗੱਲ ਚੱਲ ਪਈ ਕਿ ਜੀ ਪੱਗਾਂ 'ਚ ਸਿਰ ਫਸਾਏ ਹੋਏ ਨੇ। ਹੁਣ ਕਿਸੇ ਮਾੜੀ ਸੋਚ ਵਾਲੇ, ਭੈੜੀ ਸੋਚ ਵਾਲੇ ਬੰਦੇ ਬਾਰੇ ਜਦੋਂ ਇਹ ਗੱਲ ਕਹਿੰਦੇ ਆ ਤਾਂ ਓਕੇ ਆ, ਪਰ ਇਸ ਗੱਲ ਨਾਲ ਹਰ ਇੱਕ ਸਿੱਖ ਨੂੰ ਜਲੀਲ ਕਰਨਾ, ਟਾਰਗੇਟ ਕਰਨਾ, ਪੱਗ ਤੋਂ ਬਾਗੀ ਕਰਨਾ, ਇਹ ਵੀ ਇੱਕ ਮਿਸ਼ਨ ਚੱਲ ਰਿਹਾ। ਸਾਡੀ ਕੌਮ ਨੂੰ ਇਹ ਗੱਲ ਤੇ ਚਰਚਾ ਕਰਨ ਦੀ ਲੋੜ ਆ ਕਿ ਕਿਵੇਂ 15 ਤੋਂ 25 ਸਾਲ ਦੇ ਵਿਚਾਲੇ ਦੇ ਯੂਥ ਨੂੰ ਬੜੀ ਬੇਰਹਿਮੀ ਤੇ ਬੇਕਿਰਕੀ ਨਾਲ ਨਿਸ਼ਾਨਾ ਬਣਾਇਆ ਹੋਇਆ। ਇੰਡੀਅਨ ਸਟੇਟ ਸਿਸਟਮ ਉਹਨੂੰ ਐਜੂਕੇਸ਼ਨ ਸਿਸਟਮ ਦੇ ਰਾਹੀਂ ਸਿੱਖੀ ਤੋਂ ਤੋੜ ਰਿਹਾ। ਸੋਸ਼ਲ ਮੀਡੀਆ ਉਹਨਾਂ ਨੂੰ ਅੱਡ ਘੇਰੀ ਬੈਠਾ। ਜਿੱਥੇ ਵੀ ਉਹ ਕਿਤੇ ਉਹਨਾਂ ਕੋਲੇ ਵਕਤ ਆ 24 ਘੰਟਿਆਂ ਦੇ ਵਿੱਚ, ਜਿਹਨੂੰ ਵੀ ਉਹਨਾਂ ਨੇ ਮਿਲਣਾ, ਉੱਥੇ ਉਹਨੂੰ ਉਹ ਮਾਹੌਲ ਮਿਲਣਾ ਜਿਹੜਾ ਉਹਨੂੰ ਕੌਮ ਦਾ ਦੁਸ਼ਮਣ, ਪੰਥ ਦਾ ਵੈਰੀ ਬਣਾ ਧਰੇ। ਫਿਰ ਅਸੀਂ ਬਾਅਦ 'ਚ ਪਿੱਟਣਾ ਜਦੋਂ ਇਹਨਾਂ ਨੌਜਵਾਨਾਂ ਨੇ ਵੱਡੇ ਹੋਣਾ। ਇਹਨਾਂ ਨੌਜਵਾਨਾਂ ਨੇ ਅੱਜ ਤੋਂ 10-15 ਸਾਲ ਬਾਅਦ ਜਦੋਂ ਕੌਮ ਦੀਆਂ ਵੱਡੀਆਂ ਪੋਸਟਾਂ ਤੇ ਹੋਣਾ, ਤਾਂ ਇਹ ਲੋਕਾਂ ਦੇ ਅੰਦਰ ਪੰਥ ਦਾ ਦਰਦ, ਕੌਮ ਦੀ ਪੀੜ ਹੋਏਗੀ। ਮੈਂ ਸੋਚਦਾ ਹੁੰਦਾ ਅਸੀਂ ਇਹੋ ਜਿਹੇ ਕਿਉਂ ਆ ਜਿਨ੍ਹਾਂ ਦੀ ਉਮਰ 1960 ਤੋਂ 70 ਦੇ ਵਿਚਾਲੇ ਆ ਜਾਂ 75 ਤੱਕ ਆ, ਉਹਨਾਂ ਨੇ 1984 ਦਾ ਜਾਂ 84 ਤੋਂ ਬਾਅਦ ਦਾ ਸਾਰਾ ਜਿਹੜਾ ਪੀੜ ਆ, ਉਹ ਜਦੋਂ ਆਪਣੀ ਆਤਮਾ ਤੇ ਆਪਣੇ ਸਰੀਰ ਉੱਤੇ ਦੇਖੀ ਝੱਲੀ, ਤਾਂ ਅੱਜ ਜਿੱਥੇ ਵੀ ਉਹ ਬਜ਼ੁਰਗ ਜਾਂ ਉਹ ਲੋਕ ਬੈਠਦੇ ਆ, ਉਹਨਾਂ ਦੇ ਅੰਦਰ ਕੌਮ ਪ੍ਰਤੀ, ਪੰਥ ਪ੍ਰਤੀ ਚੇਤਨਾ ਹੈ ਕਿ ਸਾਡੇ ਨਾਲ ਆ ਹੋਇਆ ਸੀ ਤੇ ਸਾਡਾ ਆ ਹੋਣਾ ਬਣਦਾ। ਆ ਜਿਹੜਾ ਨਵਾਂ ਯੂਥ ਆ, ਇਹਨੂੰ ਵਿਚਾਰੇ ਨੂੰ ਤਾਂ ਡੀਜੇ ਕਲਚਰ, ਜਿਨ੍ਹਾਂ ਦੇ 1990 ਚ ਜਨਮ ਹੋਇਆ, ਅੱਜ ਉਹ 35-40 ਸਾਲ ਦੇ ਜਿਹੜੇ ਲੋਕ ਨੇ ਜਿਨ੍ਹਾਂ ਦਾ ਜਨਮ ਸਨ 2000 ਚ ਹੋਇਆ, ਜਾਂ ਜਿਹੜੇ ਹੁਣ ਜਿਹੜੇ ਨੌਜਵਾਨ ਆ, ਮੁੰਡੇ ਕੁੜੀਆਂ, ਇਹਨਾਂ ਨੂੰ ਡੀਜੇ ਕਲਚਰ, ਵਿਆਹ ਸ਼ਾਦੀਆਂ, ਖੁਸ਼ੀਆਂ ਗਮੀਆਂ, ਭੰਗੜੇ ਪਾਓ, ਰੀਲਾਂ ਬਣਾਓ, ਤੇ ਜਿਸ ਸਾਰੇ ਕਾਸੇ ਨੂੰ ਸਾਡੇ ਬਜ਼ੁਰਗ ਕੰਜਰਖਾਨਾ ਕਹਿੰਦੇ ਰਹੇ ਆ, ਉਹ ਸਾਰਾ ਕੁਝ ਕਰੋ। ਜਦੋਂ ਕਿਸੇ ਕੌਮ ਨੇ ਮਰਨਾ ਹੋਵੇ, ਜਿਹੜਾ ਕੁਝ ਉਹ ਕੌਮ ਕਰਦੀ ਹੁੰਦੀ ਹੈ, ਉਹ ਸਾਰਾ ਕੁਝ ਇਸ ਮੌਕੇ ਚੱਲ ਰਿਹਾ। ਕਹਿੰਦੇ ਨੇ ਨਾ ਵੀ ਖਲੀਲ ਜਬਰਾਨ ਆ ਸ਼ਾਇਦ, ਜਿਹਨੇ ਕਿਹਾ ਸੀ ਵੀ ਕਿਸੇ ਕੌਮ ਦੇ ਬਾਰੇ ਮੇਰੇ ਤੋਂ ਪੁੱਛਣਾ ਹੋਵੇ, ਮੈਨੂੰ ਉਹਦੇ ਗਾਣੇ, ਵੀ ਉਸ ਕੌਮ ਦੇ ਨੌਜਵਾਨ ਗਾਣੇ ਕਿਹੋ ਜਿਹੇ ਸੁਣਦੇ ਆ, ਸਾਡੇ ਗਾਣੇ ਕਿਹੋ ਜਿਹੇ ਨੇ,
ਸਾਡਾ ਗੀਤ ਸੰਗੀਤ ਕਿਹੋ ਜਿਹਾ। ਜਿਹੜੇ ਕੌਮ ਦੇ ਲੋਕਾਂ ਨੇ, ਨੌਜਵਾਨਾਂ ਨੇ ਆਪਣੇ ਪੰਥ ਪ੍ਰਤੀ ਫਰਜ਼ ਪਛਾਣ ਕੇ ਕੌਮ ਦੀ ਲੜਾਈ ਲੜਨੀ ਸੀ, ਉਹਨਾਂ ਨੂੰ ਪੂਰਾ ਮਿੱਥ ਕੇ ਸਿੱਖੀ ਤੋਂ ਤੋੜਨ ਵਾਲਾ ਪ੍ਰੋਜੈਕਟ ਚੱਲ ਰਿਹਾ। ਤੇ ਸਾਡੀ ਕੌਮ ਦੀ ਵਡੇਰੀ ਉਮਰ, ਜਦੋਂ ਕੋਈ ਬੂਟਾ ਲਾਇਆ ਜਾਂਦਾ, ਡਿੱਕਾ ਬੂਟਾ ਲਾਇਆ ਜਾਂਦਾ, ਉਹਦੇ ਆਲੇ ਦੁਆਲੇ ਵਾੜ ਕੀਤੀ ਜਾਂਦੀ ਹੈ, ਉਹਦੇ ਆਲੇ ਦੁਆਲੇ ਕੰਡੇ ਲਾਏ ਜਾਂਦੇ ਨੇ, ਕੋਈ ਪਸ਼ੂ ਇਹਨੂੰ ਖਰਾਬ ਨਾ ਕਰੇ। ਇੰਨਾ ਕੁ ਖਿਆਲ ਵੀ ਰੱਖਣਾ ਪੈਂਦਾ ਵੀ ਇਹਨੂੰ ਇਸ ਵਾੜ ਦੇ ਕੰਡੇ ਹੀ ਨਾ ਕਿਤੇ ਪੱਤੇ ਇਹਦੇ ਖਰਾਬ ਕਰੀ ਜਾਣ। ਪਾਣੀ ਪਾਉਣ ਜੋਗਾ ਥਾਂ ਰੱਖੀਏ, ਕਿਤੇ ਕੋਈ ਡੰਗਰ ਲੰਘਿਆ ਜਾਂਦਾ ਮੂੰਹ ਨਾ ਮਾਰ ਜਾਵੇ। ਉਵੇਂ ਹੀ 15 ਤੋਂ 35 ਸਾਲ ਦੇ ਵਿਚਾਲੇ ਦੇ ਯੂਥ ਨੂੰ ਐਂਟੀ ਸਿੱਖ ਤਾਕਤਾਂ ਤੋਂ ਬਚਾਉਣ ਲਈ ਸਾਡੇ ਕੋਲੇ ਕੋਈ ਏਜੰਡਾ ਨਹੀਂ, ਕੋਈ ਅਸਥਾਨ ਨਹੀਂ। ਪਹਿਲਾਂ ਗੁਰਦੁਆਰਿਆਂ ਦੇ ਵਿੱਚ ਜਾਂ ਹੋਰ ਥਾਵਾਂ ਤੇ, ਸੈਂਕੜੇ ਥਾਵਾਂ ਤੇ ਥਾਂ ਹੁੰਦੇ ਸੀ। ਸਾਡੇ ਆਲੇ ਦੁਆਲੇ 'ਚ ਬਹੁਤ ਸਾਰੀਆਂ ਇਹੋ ਜਿਹੀਆਂ ਸ਼ਖਸੀਅਤਾਂ ਹੁੰਦੀਆਂ ਸੀ ਜਿਨ੍ਹਾਂ ਨਾਲ ਗੱਲ ਕਰਕੇ ਬੱਚੇ ਜਿਹੜੇ ਸੀ ਆਪਦੇ ਸ਼ੰਕੇ ਨਿਵਾਰਨ ਕਰ ਲੈਂਦੇ ਸੀ। ਜਦੋਂ ਕੋਈ ਗੜਬੜ ਹੁੰਦੀ ਸੀ ਤਾਂ ਉਹ ਉਹਦੇ ਤੋਂ ਸ਼ੰਕਾ ਨਿਵਰਤ ਕਰਕੇ ਅੱਗੇ ਤੁਰਦੇ ਸੀ। ਮੈਂ ਅੱਗੇ ਵੀ ਇਹ ਗੱਲ ਕਈ ਵਾਰ ਕਹੀ, ਅੱਜ ਫੇਰ ਇੱਕ ਗੱਲ ਇੱਥੋਂ ਦੁਹਰਾਉਣੀ ਚਾਹੁੰਦਾ ਕਿ ਜਿਹੜੇ ਮਨੋਵਿਗਿਆਨਕ ਨੇ ਉਹ ਮੰਨਦੇ ਨੇ ਕਿ ਹਰ ਜਿਹੜੀ ਕੌਮ ਆ ਜਾਂ ਹਰ ਇਲਾਕੇ ਦਾ ਯੂਥ ਆ, ਜਦੋਂ ਉਹ 10 ਤੋਂ 30 ਸਾਲ ਦੇ ਵਿਚਾਲੇ ਹੁੰਦਾ ਤਾਂ ਉਹਦੇ ਬਹੁਤ ਸਾਰੇ ਸ਼ੰਕੇ, ਖਾਦਸੇ, ਸਵਾਲ ਦਿਲ ਦਿਮਾਗ 'ਚ ਆਉਣੇ ਹੁੰਦੇ ਆ। ਜੇ ਉਹ ਸ਼ੰਕੇ, ਖਾਦਸੇ, ਸਵਾਲ ਨਹੀਂ ਆਉਂਦੇ, ਸਗੋਂ ਤੇ ਉਹ ਬੱਚਾ ਬਹੁਤ ਵਧੀਆ ਹੁੰਦਾ ਜਿਹੜਾ ਤੁਹਾਡੀ ਜਾਨ ਖਾਂਦਾ, ਜਿਹੜਾ ਤੁਹਾਨੂੰ ਸਵਾਲ ਪੁੱਛਦਾ। ਪੁੱਛਣੇ ਚਾਹੀਦੇ ਆ ਸਵਾਲ। ਜੇ ਨਹੀਂ ਪੁੱਛਦਾ ਤਾਂ ਉਹ ਮਾਨਸਿਕ ਰੋਗੀ ਹੈ। ਤੋ ਜਿਹੜੇ ਇਹ ਸਵਾਲ ਨੇ ਇਹ ਬਹੁਤੇ ਜ਼ਿਆਦਾ ਅੰਦਰੋਂ ਤੁਹਾਡੇ ਦਿਲ ਤੇ ਦਿਮਾਗ 'ਚੋਂ ਪੈਦਾ ਹੁੰਦੇ ਆ। ਇਹ ਜਿਵੇਂ ਸਾਡੇ ਸਿੱਖ ਬੱਚਿਆਂ ਦੇ ਦਿਮਾਗ 'ਚ ਹੁੰਦੇ ਆ ਵੀ ਅਸੀਂ ਦਾੜੀ, ਮੇਰਾ ਇੱਥੇ ਨਿੱਕਾ ਜਿਹਾ ਗੁਰਨਵਾਜ, ਉਹ ਮੈਨੂੰ ਪੁੱਛ ਰਿਹਾ ਸੀਗਾ ਕਿ ਪਾਪਾ ਆਪਾਂ ਸਿਰ ਕਿਉਂ ਢੱਕਦੇ ਆ, ਜਾਂ ਇੱਕ ਦਿਨ ਉਹਨੇ ਮੇਰੀ ਸ੍ਰੀ ਸਾਹਿਬ ਨੂੰ ਦੇਖ ਕੇ ਸਵਾਲ ਕੀਤਾ ਕਿ ਆਪਾਂ ਇਹ ਕਿਉਂ ਪਾਉਂਦੇ ਆ, ਆਪਾਂ ਵੱਡੀ ਕਿਰਪਾਨ ਕਿਉਂ ਰੱਖੀ ਹੋਈ ਆ। ਇਦਾਂ ਦੇ ਉਹਦੇ ਸਵਾਲ ਨੇ। ਨਿੱਕੀ ਉਮਰ ਆ ਤੇ ਜਿੰਨੀ ਕੁ ਉਹਨੂੰ ਹਜਮ ਹੋ ਸਕੇ, ਗੱਲ ਸਮਝ ਸਕੇ, ਦੱਸਣ ਦੀ ਕੋਸ਼ਿਸ਼ ਕਰੀਦੀ ਆ, ਫਿਰ ਉਹਦੇ ਮਨ 'ਚ ਜਜ਼ਬਾ ਪੈਦਾ ਹੋਵੇ। ਇਵੇਂ ਹੀ ਹਰ ਕੌਮ ਦੇ ਵਿੱਚ ਬੱਚੇ ਜਿਹੜੇ ਨੇ ਉਹ ਸਵਾਲ ਪੁੱਛਦੇ ਹੁੰਦੇ ਆ। ਜੇ ਉਹ ਸਵਾਲ ਨਹੀਂ ਪੁੱਛ ਰਿਹਾ ਤਾਂ ਮਾਨਸਿਕ ਰੋਗੀ ਹੈ। ਕਿਹਾ ਇਹ ਜਾਂਦਾ ਕਿ ਜੇਕਰ ਕਿਸੇ ਦੇ ਅੰਦਰ, ਦਿਲ ਦੇ ਵਿੱਚ, ਦਿਮਾਗ ਦੇ ਵਿੱਚ ਇਹ ਸਵਾਲ ਜਿਹੜੇ ਆ ਪੈਦਾ ਹੁੰਦੇ ਆ ਤਾਂ ਚੰਗੀ ਗੱਲ ਆ, ਤੇ ਜੇਕਰ ਇਹ ਸਵਾਲ ਪੈਦਾ ਨਹੀਂ ਹੁੰਦੇ ਤਾਂ ਫਿਰ ਗੜਬੜ ਆ। ਤੇ ਇਹਨਾਂ ਸਵਾਲਾਂ ਦੇ ਬਹੁਤਿਆਂ ਦੇ ਜਵਾਬ 50 ਸਾਲ ਦੀ ਉਮਰ ਤੱਕ ਮਿਲ ਜਾਂਦੇ ਆ। ਯਾਨੀ ਕਿ ਜੇ 100% ਨਹੀਂ ਤਾਂ 70% ਸਵਾਲਾਂ ਦੇ ਜਵਾਬ ਜਿਹੜੇ ਇੱਕ ਮਨੁੱਖ ਦੇ ਉਤਪੰਨ ਹੋਏ ਹੁੰਦੇ ਆ ਦਿਲ ਦਿਮਾਗ 'ਚ, ਉਹ 50 ਸਾਲ ਦੀ ਉਮਰ ਤੱਕ ਮਿਲ ਜਾਂਦੇ ਨੇ। ਬਾਕੀ ਉਹ 10-20% ਬਾਰੇ ਇਹ ਜਦੋਜਹਿਦ ਕਰ ਰਿਹਾ ਹੁੰਦਾ ਜਾਂ ਸਮਝ ਰਿਹਾ ਹੁੰਦਾ ਕਿ ਇਹ ਸ਼ਾਇਦ ਮੇਰੇ ਅਜੇ ਸਮਝ ਨਹੀਂ ਆਏ। ਹੈ ਜਵਾਬ ਇਹਨਾਂ ਦੇ ਵੀ ਨੇ। ਮੇਰੇ ਸਵਾਲ ਅਜੇ ਸਪਸ਼ਟ ਨਹੀਂ ਹੋਏ, ਜਿਹਦੀ ਕਰਕੇ ਮੈਨੂੰ ਜਵਾਬ ਸਪਸ਼ਟ ਨਹੀਂ ਹੋਇਆ। ਮਤਲਬ ਕਿ ਜਿਵੇਂ ਆਪਾਂ ਕਹਿੰਦੇ ਆ ਵੀ 70 ਸਾਲ ਦੀ ਉਮਰ 70 72 ਉਦੋਂ ਤੱਕ ਹਰ ਇੱਕ ਮਨੁੱਖ ਉਹਦੇ ਅੰਦਰ ਆਏ ਸਾਰੇ ਸਵਾਲਾਂ ਉਹ ਠਹਿਰਾ 'ਚ ਸਹਿਜ ਵਿੱਚ ਆ ਸਕਦਾ ਹੁੰਦਾ 70 ਸਾਲ ਦੀ ਉਮਰ ਤੱਕ। ਹੁਣ ਇਹ ਕਿਹਾ ਜਾਂਦਾ ਕਿ ਜਿਹੜੇ 50 ਸਾਲ ਦੀ ਉਮਰ ਤੱਕ ਵੀ ਮਸਾਂ 10% ਸਵਾਲਾਂ ਦੇ ਜਵਾਬ ਲੱਭ ਸਕੇ ਹੁੰਦੇ ਨੇ, 90% ਅਜੇ ਖਦਸ਼ੇ, ਸ਼ੰਕੇ ਉਹਨਾਂ ਨੂੰ ਤੰਗ ਕਰ ਰਹੇ ਹੁੰਦੇ ਨੇ, ਉਹ ਬਹੁਤ ਖਤਰਨਾਕ ਲੋਕ ਹੁੰਦੇ ਨੇ। ਉਹ ਫਿਰ ਆਲੇ ਦੁਆਲੇ 'ਚ ਖਰੂਰ ਪਾਉਂਦੇ ਨੇ, ਕਿਉਂਕਿ ਉਹ ਫਿਰ ਤਰਕ ਦੇ ਜਾਂ ਵਿਵਾਦ ਦੇ ਜਾਂ ਉਹ ਪੰਗਿਆਂ ਦੇ ਸ਼ਦਾਈ ਹੁੰਦੇ ਨੇ। ਉਹਨਾਂ ਨੂੰ ਲੱਗਦਾ ਕਿ ਨਹੀਂ ਜੀ ਬਸ ਚੱਕ ਦਿਆਂਗੇ ਫੱਟੇ। ਇਹ ਜਿਹੜੀ ਗੱਲ ਆ ਇਹਦੇ ਬਾਰੇ ਮਨੋਵਿਗਿਆਨਕ ਪੱਧਰ ਤੇ ਇਹ ਕਿਹਾ ਜਾਂਦਾ ਕਿ ਜੇਕਰ 15-20 ਸਾਲ ਦੀ ਉਮਰ ਤੱਕ ਤੁਹਾਡੇ ਅੰਦਰ ਸਵਾਲ ਖੌਰੂ ਨਹੀਂ ਪਾਉਂਦੇ, ਫਿਰ ਤੁਹਾਡੇ ਦਿਲ ਵਿੱਚ ਗੜਬੜ ਆ, ਕਿਉਂਕਿ ਦਿਲ 'ਚੋਂ ਸਵਾਲ ਪੈਦਾ ਹੋਣੇ ਹੁੰਦੇ ਆ, ਤੁਹਾਡੇ ਦਿਲ 'ਚ ਗੜਬੜ ਆ। ਪਰ ਜੇ 50-60 ਸਾਲ ਦੀ ਉਮਰ ਤੋਂ ਬਾਅਦ ਵੀ ਤੁਸੀਂ ਸਵਾਲਾਂ ਦਾ ਭਾਰ ਚੱਕੀ ਫਿਰਦੇ ਹੋ, ਬੋਝ ਚੱਕੀ ਫਿਰਦੇ ਹੋ, ਫਿਰ ਤੁਹਾਡੇ ਦਿਮਾਗ 'ਚ ਗੜਬੜ। ਹੁਣ ਸ਼ੰਕੇ, ਖਦਸ਼ੇ, ਸਵਾਲ ਤਾਂ ਪੈਦਾ ਹੋਣੇ ਹੀ ਨੇ, ਸਾਡੀ ਜਵਾਨੀ ਦੇ ਪੈਦਾ ਵੀ ਹੋਣੇ, ਪਰ ਉਹਨਾਂ ਦਾ ਹੱਲ, ਉਹਨਾਂ ਦੇ ਜਿਹੜਾ ਜਵਾਬ ਆ ਉਹ ਦੇਣ ਦੇ ਲਈ ਸਾਡੇ ਕੋਲੇ ਕੋਈ ਪਲੇਟਫਾਰਮ ਨਹੀਂ। ਕੀ ਸ਼੍ਰੋਮਣੀ ਕਮੇਟੀ ਜਾਂ ਕੋਈ ਸਿੱਖ ਸੰਸਥਾ ਨੇ ਇਹੋ ਜਿਹਾ ਕੋਈ ਰਾਹ ਲੱਭਿਆ ਹੋਇਆ ਹੈ? ਨਹੀਂ ਲੱਭਿਆ ਹੋਇਆ। ਨਤੀਜਾ ਇਹ ਆ ਕਿ ਐਂਟੀ ਖਾਲਿਸਤਾਨੀ, ਐਂਟੀ ਸਿੱਖ ਲੋਕਾਂ ਨੇ ਘੇਰਾ ਘੱਤ ਲਿਆ ਤੇ ਸਾਡੀ ਕੌਮ ਦੀ ਉਹ ਜਵਾਨੀ ਨੂੰ
ਤੁਸੀਂ ਸੋਚ ਨਹੀਂ ਸਕਦੇ ਜਦੋਂ ਮੈਂ ਉਹਨਾਂ ਪੋਸਟਾਂ ਨੂੰ ਪੜ੍ਹਦਾ ਜਿਹਦੇ ਵਿੱਚ ਉਹ ਕਹਿੰਦੇ ਨੇ ਕਿ ਜਿਹੜਾ ਸਿੱਖ ਪੀਰ ਬੁੱਧੂ ਸ਼ਾਹ ਦੀ ਇੱਜ਼ਤ ਕਰਦਾ ਹੈ, ਜਿਹੜਾ ਸਿੱਖ ਉਹਨਾਂ ਇਸਲਾਮ ਦੇ ਮੁਸਲਮਾਨਾਂ ਦੇ ਗੁਣ ਗਾਉਂਦਾ, ਜਿਵੇਂ ਹੁਣ ਮੈਂ ਦੱਸ ਕੇ ਹਟਿਆ ਕਿ ਪਾਕਿਸਤਾਨ ਨੇ ਸਾਡੀ ਬਾਹ ਫੜੀ, ਜਿਨ੍ਹਾਂ ਵੇਲਿਆਂ ਦੇ ਵਿੱਚ ਸਾਡੀ ਕੌਮ ਦੇ ਬੱਚੇ ਨੂੰ ਲੱਭ ਕੇ ਇੰਡੀਆ ਕਤਲ ਕਰ ਰਿਹਾ ਸੀ, ਉਹਨਾਂ ਵੇਲਿਆਂ ਦੇ ਵਿੱਚ ਜਿਸ ਪਾਕਿਸਤਾਨ ਨੇ ਉਥੋਂ ਦੇ ਮੁਸਲਮਾਨਾਂ ਨੇ ਸਾਡੀ ਬਾਹ ਫੜੀ, ਜੇ ਅਸੀਂ ਉਹਨਾਂ ਦਾ ਕਦਰ ਨਹੀਂ ਕਰਦੇ, ਮਾੜਾ ਹੋਣਾ ਜੀ ਮੁਲਕ। ਮੰਨ ਲਈ ਗੱਲ ਉਥੋਂ ਦੇ ਸਿਆਸਤਦਾਨ ਕਰਪਟ ਹੋਣਗੇ, ਪਰ ਅਸੀਂ ਉਹਦੇ ਮੜੱਪਣ ਤੋਂ ਧਾਰਾਂ ਲੈਣੀਆਂ। ਸਾਨੂੰ ਤਾਂ ਇਹ ਅਹਿਸਾਨ ਚੇਤੇ ਰੱਖਣ ਦੀ ਲੋੜ ਆ ਕਿ ਜਦੋਂ ਸਾਰੀ ਦੁਨੀਆ ਦੇ ਵਿੱਚ ਸਾਡੀ ਕੋਈ ਬਾਹ ਨਹੀਂ ਸੀ ਫੜਦਾ, ਉਦੋਂ ਪਾਕਿਸਤਾਨ ਨੇ ਹਿੰਮਤ ਕਰਕੇ ਸਾਰੀ ਦੁਨੀਆ 'ਚ ਚਾਹੇ ਬਦਨਾਮ ਹੋ ਗਿਆ। ਮੰਨ ਲਈ ਗੱਲ ਕਿ ਅਮਰੀਕਾ ਨੇ, ਇੰਗਲੈਂਡ ਨੇ, ਕੈਨੇਡਾ ਨੇ ਤੇ ਹੋਰ ਮੁਲਕਾਂ ਨੇ ਸਾਨੂੰ ਸਿਆਸੀ ਤੌਰ ਤੇ ਪਨਾਹਾਂ ਦਿੱਤੀਆਂ, ਪਰ ਜੋ ਬਾਹ ਕੱਢ ਕੇ ਸਾਡੇ ਨਾਲ ਪਾਕਿਸਤਾਨ ਖੜਿਆ ਉਹ ਕੋਈ ਹੋਰ ਨਹੀਂ ਖੜਿਆ। ਹੁਣ ਇਸ ਗੱਲ ਦੇ ਉਲਟ ਬਿਲਕੁਲ ਮਾਹੌਲ ਸਿਰਜਣ ਦਾ ਯਤਨ ਆ ਕਿ ਜੀ ਸਿੱਖ ਇੱਥੇ ਵੀ ਗਲਤ, ਸਿੱਖਾਂ ਦੇ ਸਾਰੇ ਫੈਸਲੇ ਗਲਤ। 1978 ਤੋਂ ਜਿਹੜਾ ਸਾਡਾ ਸ਼ਾਨਦਾਰ ਦੌਰ ਆ ਉਹਦੇ ਸਾਹਮਣੇ ਕਾਟੀ ਲਾ ਕੇ, ਸਵਾਲੀਆ ਨਿਸ਼ਾਨ ਲਾ ਕੇ ਸਾਡੀ ਜਵਾਨੀ ਨੂੰ ਬਹੁਤ ਬੁਰੀ ਤਰ੍ਹਾਂ ਘੇਰਿਆ ਜਾ ਰਿਹਾ। ਉਹਦੇ ਕੰਮ ਲਈ ਆ ਨੈਂਸੀ ਗਰੇਵਾਲ ਸਮੇਤ ਜਾਂ ਹੋਰ ਬਹੁਤ ਸਾਰੇ ਭਕਾਈ ਮਹਿਕਮੇ ਨੂੰ ਸਰਗਰਮ ਕੀਤਾ ਹੋਇਆ, ਤੇ ਅੱਜ ਜਦੋਂ ਉਹਨਾਂ ਦਾ ਕੋਈ ਫਾਇਦਾ ਨਹੀਂ ਹੋ ਰਿਹਾ, ਉਹਨਾਂ ਦੀ ਬਲੀ ਲੈਣ ਦਾ ਯਤਨ ਵੀ ਹੋ ਰਿਹਾ। ਸੋ ਬਲੀ ਦੇ ਬੱਕਰੇ ਇੰਡੀਅਨ ਸਿਸਟਮ ਨੇ ਬਣਾਏ ਹੋਏ ਨੇ। ਨਿਸ਼ਾਨਾ ਇੱਕੋ ਹੀ ਆ ਕਿ ਖਾਲਿਸਤਾਨ ਨੂੰ ਭੰਡਣਾ, ਖਾਲਿਸਤਾਨੀਆਂ ਨੂੰ ਭੰਡਣਾ, ਸਿੱਖਾਂ ਨੂੰ ਜਲੀਲ ਕਰਨਾ। ਪਰ ਇਹਨਾਂ ਗੱਲਾਂ ਉੱਤੇ ਜੇ ਚਰਚਾ ਨਹੀਂ ਕਰਾਂਗੇ, ਜੇ ਚਰਚਾ ਹੁੰਦੀ ਰਹੂਗੀ ਤਾਂ ਕੋਈ ਹੱਲ ਵੀ ਲੱਭਾਂਗੇ। ਸੋ ਆਓ ਸਾਰੇ ਰਲ ਮਿਲ ਕੇ ਇਹਨਾਂ ਮਸਲਿਆਂ ਦੇ ਉੱਤੇ, ਇਹਨਾਂ ਨੁਕਤਿਆਂ ਦੇ ਉੱਤੇ ਘਰਾਂ 'ਚ ਚਰਚਾ ਕਰਿਆ ਕਰੀਏ ਤਾਂ ਕਿ ਆਪਾਂ ਕੋਈ ਸਾਰਥਕ ਹੱਲ ਲੱਭ ਸਕੀਏ। ਇੱਥੇ ਸਮਾਪਤੀ ਆ, ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।